जी बैठ साहब हाँ जी शुरू कर रहे हैं पूर्ण भगत अज कादर यार दी ते करिए शुरू हाँ नेक्स्ट जी हरफी हाँ जी अज असी करनी है काफ तो ते ਅਸੀਂ ਪਿਛਲੀ ਵਾਰੀ ਫਿਨਿਸ਼ ਕੀਤੀ ਸੀ ਆਖਰੀ ਲਾਈਨ ਕਿੱਧਰ ਗਿਆ ਈ ਅੱਜ ਧਿਆਨ ਮਾਏ ਤੇ ਉਹ ਜੇ ਡਾਇਲੌਗ ਚੱਲਦਾ ਪਿਆ ਪੂਰਨ ਦਾ ਲੂਣਾ ਨਾਲ ਤੇ ਹੁਣ ਲੂਣਾ ਬੋਲਦੀ ਹੈ ਉਹਦੇ ਜਵਾਬ ਦੇ ਵਿੱਚ ਕਾਫ ਕਹਿਰ ਕਰਾ ਨਾ ਪੂਰਨਾ ਵੇ ਆਖੇ ਲੱਗ ਜਾ ਭਲਾ ਜੇ ਚਾਵਨਾ ਏ ਚੋਲੀ ਅੱਡ ਮੈਂ ਖਲੀ ਆ ਪਾਸ ਤੇਰੇ ਹਸਿਆਰਿਆ ਖੈਰ ਨਾ ਪਾਵਨਾ ਏ ਕੁਛੜ ਬੈਠ ਮਮਾ ਕਦੋਂ ਚੰਗੇ ਆਈ ਐਵੇਂ ਚੁੰਗਿਆ ਚੁੰਗਿਆ ਚੁੰਗੇ ਆਈ ਚੁੰਗਿਆ ਐਵੇਂ ਕੂੜ ਦੀ ਮਾਉ ਬਣਾਵਨਾ ਏ ਕਾਦਰ ਯਾਰ ਨਾ ਸੰਗ ਦੀ ਕਹੇ ਲੂਣਾ ਕਾਨੂੰ ਗਰਦਨੀ ਖੂਨ ਚੜਾਵਨਾ ਏ end of this CRF ਕਾਫ हाँ जी मिसेस गुलजार जी तुसी पढ़ो जी काफ कैन पूरन सुनी सच माता तेरे पलंग ते पैर ना सूल धरा अखी फेर के सूल ना नजर करा मैं ता सूली ते चढ़न कबूल करसा किन्नी खिच के अंदरों बाहर आया कहंदा धर्म गवा के की मरसा कादर यार बुला के कहे लूना तेरे लहू दा पूरना घुट करसा वाह हाँ जी लाम ला के हार शंगार रानी राजे दा महल ही आना पढ़ना है कि इसी पहले दो फिनिश कर ली मैं पढ़ लो ਅਸੀਂ ਤਸ਼ਰੀਹ ਤੇ ਜਿੰਨੀ ਹੋਏਗੀ ਉਨੀ ਕਰਾਂਗੇ ਚਲੋ ਜੀ ਅਮਰਜੀਤ ਜੀ ਅਗਲਾ ਤੁਸੀਂ ਪੜੋ ਚਲੋ ਠੀਕ ਅੱਗੇ ਮੈਂ ਪੜ ਦਿੰਨਾ ਇਹ ਹੈਗਾ 23 ਲਾਮ ਲਾ ਕੇ ਹਾਰ ਸ਼ਿੰਗਾਰ ਰਾਣੀ ਰਾਜੇ ਆਮਦੇ ਨੂੰ ਬੁਰੇ ਹਾਲ ਹੋਈ ਰਾਜਾ ਦੇਖ ਹੈਰਾਨ ਅਸਚਰਜ ਹੋਇਆ ਮੈਲੀ ਜਗਿਆ ਨਾ ਸ਼ਮਾਦਾਨ ਕੋਈ ਬੈਠ ਪੁੱਛਦਾ ਰਾਣੀਏ ਦੱਸ ਮੈਨੂੰ ਵਕਤ ਸੰਧਿਆ ਦੇ ਚੜ ਪਲੰਗ ਸੋਈ ਕਾਦਰ ਯਾਰ ਸਲਵਾਨ ਦੀ ਗੱਲ ਸੁਣ ਕੇ ਰਾਣੀ ਉੱਠ ਕੇ ਤਰੋ ਦੇ ਨਾਲ ਰੋਈ ਵੀਰਦਾ ਜੀ ਆਪਣਾ ਵੈਲਕਮ ਜੀ ਤੁਸੀਂ ਨਾ ਕਾਫ ਤੋਂ ਪਿੱਛੇ ਜਾ ਕੇ ਕਾਫ ਤੋਂ ਪੜੋ ਕਾਫ ਕਹਿਰ ਕਰਾ ਨਾ ਪੂਰਨਾ ਵੇ अच्छा काफ कहर करा ना पूरना वे आखे लग जा भला जे चावना है चोली अड मैं खलियां पास तेरे हसियारिया खैर ना पावना है कुछड़ बैठ मम्मा कदों चुंगियाई एवें कूड़ दी माओ बनावना है कादिर यार ना संगदी कह लूना कानू गर्दनी खून चढ़ावना है ਲੋ ਜੀ ਇਹ ਹੁਣ ਦੁਬਾਰਾ ਅਸੀਂ ਇੱਕ ਖਾਸ ਤਰ੍ਹਾਂ ਦੀ ਜਿਹੜਾ ਹੈ ਇੱਕ ਟੈਨਸ਼ਨ ਉਹਦੇ ਵੱਲ ਜਾ ਰਹੇ ਹਾਂ ਅਜੇ ਤੱਕ ਤੇ ਉਹ ਉਹਦੇ ਨਾਲ ਗੱਲਬਾਤ ਕਰ ਰਹੀ ਹੈ ਲੂਣਾ ਅਜੇ ਤੱਕ ਉਹ ਉਹਨੂੰ ਪਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਮਨਾਉਣ ਦੀ ਵਰਚਾਉਣ ਦੀ ਅਜੇ ਉਹਨੇ ਵੱਡਾ ਫੈਸਲਾ ਨਹੀਂ ਕੀਤਾ ਜਿਹੜਾ ਅਗਲੇ 1-2 ਬੰਦਾ ਦੇ ਵਿੱਚ ਆਣਾ ਹੈ ਅਜੇ ਤੱਕ ਉਹ ਉਹਨੂੰ ਰਿਕੁਐਸਟ ਹੀ ਕਰ ਰਹੀ ਹੈ ਕਾਫ ਕਹਿਰ ਕਰਾ ਨਾ ਪੂਰਨਾ ਵੇ ਮੇਰੇ ਕੋਲੋਂ ਜ਼ੁਲਮ ਨਾ ਕਰਾ ਆਖੇ ਲੱਗ ਜਾ ਭਲਾ ਜੇ ਚਾਵਣਾ ਹੈ ਜੋਲੀ ਅੱਡ ਮੈਂ ਖਲੀ ਆ ਪਾਸ ਤੇਰੇ ਬਹੁਤ ਸੋਹਣੀ ਲਾਈਨ ਹੈ ਬੜੀ ਖਾਸ ਪੰਜਾਬ ਦੀ ਲਾਈਨ ਹੈ ਜਦੋਂ ਅਸੀਂ ਕਿਸੇ ਕੋਲੋਂ ਮੰਗਨੇ ਆ ਕੁਛ ਕੋਈ ਖੈਰ ਮੰਗਨੇ ਆ ਜਾਂ ਕੋਈ ਚੀਜ਼ ਮੰਗਨੇ ਆ ਤੇ ਅਸੀਂ ਝੋਲੀ ਅੱਡ ਕੇ ਜਿਹੜਾ ਹੈ ਮਜ਼ਾਰਾਂ ਦੇ ਉੱਤੇ ਜਿਹੜੇ ਅਸੀਂ ਆਪਣੇ ਬਾਬਿਆਂ ਦੇ ਮਜ਼ਾਰਾਂ ਤੇ ਜਾਂਦੇ ਉੱਥੇ ਵੀ ਅਸੀਂ ਝੋਲੀ ਅੱਡ ਕੇ ਦੁਆ ਮੰਗਨੇ ਆ ਕੋਈ ਸਾਨੂੰ ਮਿੰਨਤ ਮੰਗਨੇ ਆ ਤੇ ਝੋਲੀ ਅੱਡਣਾ ਖਾਸ ਇੱਕ ਪੰਜਾਬ ਦਾ ਜਿਹੜਾ ਕਲਚਰ ਹੈ ਨਾ ਸਾਡੇ ਉਹਦੀ ਨਿਸ਼ਾਨੀ ਹੈ
ਹੰਬਲਨੈਸ ਦੀ, ਆਜਜ਼ੀ ਦੀ, ਝੁਕਣ ਦੀ, ਨੀਵੇਂ ਹੋਵਣ ਦੀ। ਹੰਸਾਰਿਆ ਖੈਰ ਨਾ ਪਾਵਣਾ ਹੈ। ਹੰਸਾਰਿਆ ਲਫ਼ਜ਼ ਕਾਫੀ ਆਇਆ ਹੈ, ਹੰਸਾਰੀ ਵੀ ਆਇਆ ਹੈ। ਖੈਰ ਨਾ ਪਾਵਣਾ ਹੈ, ਤੂੰ ਸਾਨੂੰ ਜਿਹੜਾ ਖੈਰ ਨਹੀਂ ਦੇ ਰਿਹਾ, ਸਾਡੇ ਲਈ ਕੋਈ ਗੁੱਡਨੈਸ ਨਹੀਂ ਕਰ ਰਿਹਾ, ਸਾਡੇ ਨਾਲ ਕੋਈ ਅੱਛਾਈ ਨਹੀਂ ਕਰ ਰਿਹਾ, ਚੰਗਿਆਈ ਨਹੀਂ ਕਰ ਰਿਹਾ। ਕੁੱਛੜ ਬੈਠ ਮੰਮਾ ਕਿਤੋਂ ਚੁੰਗਿਆ ਹੀ। ਇਹ ਮੁਸਲਸਲ ਜਿਹੜੀ ਹੈ ਇਹ ਗੱਲ ਕਰ ਰਹੀ ਹੈ। ਉਹ ਪਹਿਲੇ ਉਹਨੇ ਕੀਤਾ ਸੀ, ਕੁੱਖੇ ਰੱਖ ਨਾ ਜੰਮਿਓ ਜਾਇਓ ਵੇ, ਮਾਤਾ ਆਖਣਾ ਹੈ ਕਿਹੜੇ ਸਾਕ ਮੈਨੂੰ, ਮਾਈ ਮਾਈ ਨਾ ਰਾਜਿਆ ਆਖ ਮੈਨੂੰ। ਇੱਥੇ ਹੁਣ ਬਿਲਕੁਲ ਡਾਇਰੈਕਟ ਆ ਗਈ ਹੈ। ਪਹਿਲੇ ਉੱਥੇ ਉਹਨੇ ਕੁੱਖ ਦੀ ਗੱਲ ਕੀਤੀ ਸੀ, ਹੁਣ ਉਹ ਛਾਤੀਆਂ ਦੀ ਗੱਲ ਕਰ ਰਹੀ ਹੈ ਕਿ ਮੈਂ ਕਿਦੋਂ ਤੈਨੂੰ ਆਪਣਾ ਦੁੱਧ ਪਿਲਾਇਆ ਹੈ। ਮਾਵਾਂ ਦਾ ਆਪਣੇ ਬਾਲਾਂ ਨੂੰ ਦੁੱਧ ਪਿਲਾਉਣਾ ਜਿਹੜਾ ਵੀ ਬਹੁਤ ਹੀ ਸਾਡਾ ਇੱਕ ਰਿਚ ਸਿੰਬਲ ਹੈ, ਇੱਕ ਰਿਚ ਜਿਹੜਾ ਮੈਟਾਫਰ ਹੈ, ਇੱਕ ਰਿਚ ਕਲਚਰ ਦੇ ਹੈ ਕਿ ਮਾਂ ਦਾ ਦੁੱਧ ਪੀਤਾ, ਮਾਂ ਦਾ ਦੁੱਧ ਬਖਸ਼ਾਉਣਾ। ਪਤਾ ਨਹੀਂ ਕਿੰਨੀਆਂ ਇਹਦੇ ਨਾਲ ਕਹਾਵਤਾਂ, ਮੁਹਾਵਰੇ ਔਰ ਹੋਰ ਇਹਦੇ ਨਾਲ ਜੁੜੇ ਹੋਏ ਨੇ ਕਿ ਮਾਂ ਦਾ ਜਿੰਨੇ ਦੁੱਧ ਪੀਤਾ ਹੈ, ਮੈਂ ਤੂੰ ਅਗਰ ਮਾਵਾਂ ਕਹਿੰਦੀਆਂ ਨੇ ਪੁੱਤਰ ਨੂੰ ਕਿਹਾ ਤੂੰ ਨਹੀਂ ਕੀਤਾ, ਮੈਂ ਤੈਨੂੰ ਆਪਣਾ ਦੁੱਧ ਮਾਫ ਨਾ ਕਰਾਂਗੀ, ਇਸ ਤਰ੍ਹਾਂ ਦੀਆਂ। ਤੇ ਉਹ ਬੜੀ ਬੇਸਿਕ ਜੀ ਗੱਲ ਕਰੀ, ਥੋੜਾ ਜਿਹਾ ਹੁਣ ਡਾਇਰੈਕਟ ਹੋ ਗਈ ਹੈ। ਪਹਿਲੇ ਤੇ ਕੁੱਖ ਦੀ ਗੱਲ ਕੀਤੀ ਸੀ, ਹੁਣ ਸਿੱਧੀ ਛਾਤੀਆਂ ਤੇ ਆ ਗਈ ਹੈ। ਐਵੇਂ ਕੂੜ ਦੀ ਮਾਂ ਬਣਾਉਣਾ, ਐਵੇਂ ਝੂਠੀ ਪੂਠੀ ਮੈਨੂੰ ਤੂੰ ਮਾਂ ਬਣਾ ਰਿਹਾ। ਕਾਦਰ ਯਾਰ ਨਾ ਸੰਗ ਦੀ ਕਹੇ ਲੂਣਾ, ਕਾਨੂੰ ਗਰਦਨੀ ਖੂਨ ਚੜਾਉਣਾ ਹੈ। ਮੇਰੇ ਗਰਦਨ ਤੇ ਇਹ ਥੋੜਾ ਜਿਹਾ ਹੁਣ ਉਸ ਪਾਸੇ ਆਈ ਹੈ ਜਿਹੜੇ ਉਹਨੇ ਅੱਗੇ ਜਾ ਕੇ ਕਰਨਾ ਹੈ। ਇਹ ਆਖਰੀ ਲਾਈਨ ਜਿਹੜੀ ਹੈ ਉਧਰ ਇਸ਼ਾਰਾ ਕਰ ਰਹੀ ਹੈ ਕਿ ਮੇਰੀ ਗਰਦਨ ਤੇ ਕਿਉਂ ਤੂੰ ਜਿਹੜਾ ਮੈਂ ਤੈਨੂੰ ਮਾਰਨ ਤੱਕ ਜਾਵਾਂ ਇਹ ਕਿਉਂ ਤੂੰ ਮੇਰੇ ਤੋਂ ਚਾਹ ਰਿਹਾ। ਹਾਂਜੀ, ਹੁਣ ਓਪਨ ਵੀ ਆਰ ਓਪਨ ਫॉर डिस्कशन। ਹਾਂਜੀ ਸਹੀਦ ਸਾਹਿਬ। ਓਪਨਿੰਗ ਬੈਟਸਮੈਨ ਤੁਸੀਂ ਹੋ ਨਾ, ਇਸ ਲਈ ਤੁਹਾਨੂੰ ਇਹ ਡਾਕਟਰ ਸਾਹਿਬ ਨੇ ਮੈਨੂੰ ਬੜੀ ਦੇਰ ਦਾ ਓਪਨਿੰਗ ਬੈਟਸਮੈਨ ਬਣਾਇਆ, ਯਾਦ ਤੁਹਾਨੂੰ ਸ਼ਾਹ ਹੁਸੈਨ ਜਦੋਂ ਪੜ੍ਹਨੇ। ਅੱਛਾ, ਉਹ ਬੜੀ ਇੰਟਰਸਟਿੰਗ ਇਸ ਲਈ ਲੂਣਾ ਦੀ ਸਿਚੁਏਸ਼ਨ ਹੋਈ ਹੈ ਕਿ ਉਹ ਪਹਿਲੇ ਤੇ ਉਹ ਰਾਣੀ ਬਣ ਕੇ ਬੋਲ ਰਹੀ ਸੀ ਤੇ ਹੁਣ ਉਹ ਬਿਲਕੁਲ ਉਹਦੇ ਚ ਹਿਊਮਿਲਿਟੀ ਆ ਗਈ ਹੈ, ਸਬਮਿਸਿਵਨੈਸ ਆ ਗਈ ਹੈ, ਹੰਬਲਨੈਸ ਆ ਗਈ ਹੈ, ਔਰ ਬਿਲਕੁਲ ਪਹਿਲੇ ਤਖਤ ਤੋਂ ਚੜ ਕੇ ਬੋਲਦੀ ਪਈ ਸੀ, ਹੁਣ ਤਖਤ ਤੋਂ ਥੱਲੇ ਲੱਥ ਕੇ ਬੋਲਦੀ ਪਈ ਹੈ। ਜਿਹੜਾ ਕਿ ਉਹ ਜਿਹੜਾ ਸਫਰ ਹੈ, ਟ੍ਰਾਂਜੀਸ਼ਨ ਹੈ ਇਸ਼ਕ ਦੀ, ਉਹਦੇ ਚ ਤੁਹਾਨੂੰ ਪੂਰੀ ਝਲਕ ਨਜ਼ਰ ਆ ਰਹੀ ਉਹਦੇ ਚ ਕਿ ਚੋਲੀ ਅੱਡ ਮੈਂ ਖਲੀਆਂ ਪਾਸ ਤੇਰੇ। ਇਹ ਲਾਈਨ ਬੜੀ ਇੰਟਰਸਟਿੰਗ ਹੈ। ਇਹ ਹੰਸਿਆਰਿਆ ਖੈਰ ਨਾ ਪਾਵਣਾ ਹੈ, ਖੈਰ ਪਾਉਣਾ, ਚੋਲੀ ਅੱਡਣਾ, ਤੇ ਦੈਟਸ ਇੰਟਰਸਟਿੰਗ। ਮੈਨੂੰ ਇਹ ਟ੍ਰਾਂਜੀਸ਼ਨ ਜਿਹੜੀ ਨਾ ਉਹਦੀ ਕੈਰੈਕਟਰ ਦੀ ਕਿ ਰਾਣੀ ਮਾਂ ਤੋਂ ਔਰ ਇਸ ਤਰ੍ਹਾਂ ਆਪਣੇ ਆਪ ਨੂੰ ਥੱਲੇ ਸੁੱਟਣਾ, ਆਈ ਥਿੰਕ ਇਹ ਕਾਦਰ ਯਾਰ ਉਹੀ ਇਸ਼ਾਰਾ ਕਰਨ ਡਿਆ ਜਿਹੜਾ ਸਾਡੇ ਕਲਾਸੀਕਲ ਪੋਇਟਸ ਕਰਦੇ ਨੇ ਕਿ ਇੱਥੇ ਬਿਲਕੁਲ ਉਹਨੇ ਆਪਣੀ ਅਨਾ ਨੂੰ ਮਾਰਿਆ ਹੈ। ਔਰ ਫਿਰ ਉਹੀ ਗੱਲ ਕਿ ਆਈ ਥਿੰਕ ਇਸ ਲਈ ਬਿਲਕੁਲ ਇਸ ਤੋਂ ਥੱਲੇ ਨਹੀਂ ਆ ਸਕਦੀ ਜਿੰਨੀ ਕੋ ਥੱਲੇ ਆ ਗਈ ਹੈ। ਅਗਰ ਇਸ ਤੋਂ ਥੱਲੇ ਹੋਰ ਜਾਏਗੀ ਤੇ ਫਿਰ ਉਹ then she will be revengeful, so that's interesting transition। ਲੇਕਿਨ ਇਸ਼ਕ ਵੀ ਝਲਕ ਰਿਹਾ ਤੇ ਬਿਲਕੁਲ ਇਹਦੇ ਦੋ ਸਟ੍ਰੈਂਡ ਝਲਕਦੇ ਪਏ ਨੇ, ਇਸ਼ਕ ਵੀ ਹੈ ਔਰ ਉਹਦੇ ਬਾਅਦ ਅਖੀਰ ਤੇ ਉਹ ਇਸ਼ਾਰਾ ਵੀ ਕਰਦੀ ਪਈ ਹੈ ਕਿ ਅਗਰ ਇਹ ਨਾ ਹੋਇਆ ਤੇ ਦੂਸਰੀ ਸ਼ਕਲ ਵੀ ਹੈਗੀ ਹੈ। ਔਰ ਇੱਕ ਮੈਂ ਖਿਆਲ ਸ਼ਾਇਦ ਇੱਕ ਜਿਹੜਾ ਫੈਮਿਨਿਸਟਿਕ ਸਾਡੇ ਕਲਾਸੀਕਲ ਲਿਟਰੇਚਰ ਰਿਵੈਂਜ ਹੈਗਾ ਵੇ ਔਰਤ ਦਾ, ਉਹ ਵੀ ਸ਼ਾਇਦ ਨਜ਼ਰ ਆ ਰਿਹਾ, ਜਿਹੜਾ ਕਿ ਜਿਵੇਂ ਹੀਰ ਜਿਹੜੀ ਹੈ ਬੜੀ ਅਗਰੈਸਿਵ ਸੀ ਕੰਪੇਅਰ ਵਿਦ ਰਾਂਝਾ, ਇੱਥੇ ਵੀ ਮੈਨੂੰ ਸਟ੍ਰੈਂਡ ਨਜ਼ਰ ਆ ਰਿਹਾ ਕਿ ਇੱਥੇ ਉਹ ਬੜੀ ਅਗਰੈਸਿਵ ਹੋ ਰਹੀ ਹੈ ਔਰ ਜਦ ਕਿ ਜਿਹੜਾ ਪੂਰਨ ਹੈ ਉਹ ਬੜਾ ਸਬਮਿਸਿਵ ਤੇ ਹੰਬਲ ਹੈ ਔਰ he is being very realistic and knows his place in the situation। बस मैं बहुत ज्यादा नहीं बोलना चाह रहा। थैंक यू। हाँ जी किशोर जी। पता नहीं अगला बंद भी ऐसी पर वो जिहड़ी
विलियम कॉनग्रीव भी कोट नहीं कि heaven hath no rage like love turned to hatred turned, nor hell a fury like a woman scorned. बिल्कुल वही गल लगनी पी कि ਉਹ ਲਵ ਸੂ ਹੇਟਰਡ ਟਰਨ ਹੋਣਾ ਪਿਆ ਕਿਉਂਕਿ ਉਹ ਆਖਰੀ ਜਿਹੜਾ ਮਿਸਰਾ ਆ ਐਵੇਂ ਕੂੜ ਦੀ ਸੌਰੀ ਕਾਨੂੰ ਗਰਦਨੇ ਖੂਨ ਚੜਾਓ ਨਾ ਹੀ ਔਰ ਸੋ ਉਹ ਬੜੀ ਮਜ਼ੇਦਾਰ ਉਹ ਤੁਸਾਂ ਕੀ ਨਾ ਜਿਹੜੀ ਔਰਤਾਂ ਦੀ ਇੱਕ ਸਾਈਕੋਲੋਜੀ ਹੈ ਉਹ ਉਸ ਔਰਤ ਦੀ ਸਮਝ ਅਸ਼ਰੀ ਪੀ ਲੂਨਾ ਨੀ ਕਿ ਉਹ ਪਹਿਲੋਂ ਇੱਕ इश्क नी फेज सी या मोहब्बत नी फेज सी मंगनी पी हुण उसकी एहसास हो सी जदों वो मना कर सी या मना करना पिया तो उसकी एहसास हो सी कि हुण माड़ी जिहड़ी है ना वो इंसल्ट होएगी या माड़ी बेइज्जती होएगी ये बड़ी इंटरेस्टिंग इमोशनल तुसां की वो पूरा जिहड़ा एक आर्क आ ना कि एक पहलू तुसां की चंगा लगना फिर इश्क होना फिर वो आर्क तुसां की पूरा दसना पिया इस विच। हाँ जी विरदा जी ਅਮਰਜੀਤ ਜੀ ਤੁਸੀਂ ਕਰੋ ਜੀ। ਹਾਂਜੀ, ਇਹ ਦੋ ਗੱਲਾਂ ਮੈਂ ਇੱਥੇ ਕਰਨੀਆਂ ਚਾਹੁੰਦਾ ਸੀ। ਇੱਕ ਤੇ ਜਿਹੜੀ ਆਪਾਂ ਕਰ ਰਹੇ ਹਾਂ ਕਿ ਸਿਚੁਏਸ਼ਨ ਇਸ ਵੇਲੇ ਇਸ ਤਰ੍ਹਾਂ ਦੀ ਡਿਵੈਲਪ ਹੋ ਗਈ ਆ ਜਿੱਦਾਂ ਅਖੀਰ 'ਚ ਕਹਿੰਦੀ ਹੈ ਕਿ ਕਿਉਂ ਗਰਦਨੀ ਖੂਨ ਚੜਾਵਣਾ ਹੈ ਕਿ ਇੱਕ ਪਾਸੇ ਤੇ ਮੁਹੱਬਤ ਦੇ ਵਿੱਚ ਹਰ ਤਰ੍ਹਾਂ ਦੀ ਉਹਨਾਂ ਨੂੰ ਸਡਿਊਸ ਕਰ ਰਹੀ ਆ, ਹਰ ਤਰ੍ਹਾਂ ਦੇ ਮਤਲਬ ਉਹਨੂੰ ਦੇ ਰਹੀ ਆ, ਔਰ ਦੂਸਰੇ ਪਾਸੇ ਟੋਟਲ ਇੱਕ ਕਿਸਮ ਦੀ ਦੁਸ਼ਮਣੀ ਐਕਸਟ੍ਰੀਮ ਸਿਚੁਏਸ਼ਨਸ ਆ ਦੋਵੇਂ ਪਾਸੇ। ਇੱਕ ਪਾਸੇ ਪਿਆਰ ਮੁਹੱਬਤ, ਦੂਜੇ ਪਾਸੇ ਦੁਸ਼ਮਣੀ ਕਿ ਮੈਂ ਮਰਵਾ ਵੀ ਦਊਂਗੀ ਤੈਨੂੰ, ਤੇ ਦੂਜੇ ਪਾਸੇ ਕਹਿੰਦੀ ਹੈ ਕਿ ਜੇ ਤੂੰ ਮੇਰੀ ਗੱਲ ਮੰਨ ਲੈ ਤਾਂ ਤੂੰ ਮਤਲਬ ਬੜਾ ਵੱਡਾ ਮੇਰੇ ਨਾਲ ਮਤਲਬ ਕਿ ਪਿਆਰਾ ਬਣ ਸਕਦਾ ਤੂੰ ਮੇਰੇ ਨਾਲ। ਇਹ ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਉਹ ਐਕਸਪ੍ਰੈਸ ਕਰ ਰਹੀ ਆ। ਪਰ ਦੂਸਰੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਹੈਗੀ ਆ ਕਿ ਇਹਦੇ ਵਿੱਚ ਦੇਖੋ ਮਾਂ ਦਾ ਰੋਲ ਔਰ ਪੁੱਤਰ ਦਾ ਰੋਲ ਜਿਹੜਾ ਉਹਨੇ ਬਾਰ-ਬਾਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੱਥੋਂ ਮੈਂ ਤੈਨੂੰ ਦੁੱਧ ਨਹੀਂ ਪਿਆਇਆ, ਮੈਂ ਤੈਨੂੰ ਜੰਮਿਆ ਨਹੀਂ, ਮੈਂ ਮਾਂ ਦੇ ਰਿਲੇਸ਼ਨਸ਼ਿਪ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਮਾਂ ਤੇ ਪੁੱਤਰ ਦੇ ਰਿਲੇਸ਼ਨ ਜਿਹੜੇ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਨੰਬਰ 1 ਤੇ ਮਾਵਾਂ ਦਾ ਪੁੱਤਰ ਦੇ ਨਾਲ ਡਾਇਰੈਕਟ ਰਿਲੇਸ਼ਨਸ਼ਿਪ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਜੈਨੇਟਿਕ ਮਟੀਰੀਅਲ, ਜਿੱਦਾਂ ਬਾਇਓਲੋਜੀਕਲੀ ਕਹੋ ਕਿ ਮਦਰ ਨੇ ਜੈਨੇਟਿਕ ਮਟੀਰੀਅਲ ਆਪਣੇ ਬੱਚੇ ਨੂੰ ਪਾਸ ਔਨ ਕੀਤਾ ਐਕਸ ਕ੍ਰੋਮੋਸੋਮ ਦੇ ਥਰੂ। ਦੂਸਰਾ ਹੈਗਾ ਕਿ ਉਸ ਮਦਰ ਨੇ ਜੈਸਟੇਸ਼ਨ ਹੋ ਕੇ ਪ੍ਰੈਗਨੈਂਸੀ ਕਰਕੇ ਉਸ ਬੱਚੇ ਨੂੰ ਆਪਣਾ, ਜਾਂ ਸੈਰੋਗੇਟ ਮਦਰਸ ਵੀ ਜਿਹੜੀਆਂ ਅੱਜ ਕੱਲ੍ਹ ਹੁੰਦੀਆਂ ਨੇ, ਆਪਣਾ ਬਾਡੀ ਬਾਇਓਲੋਜੀਕਲ ਮਟੀਰੀਅਲ ਜਿਹੜਾ ਬੱਚੇ ਨੂੰ ਪਾਸ ਔਨ ਕੀਤਾ, ਨਿਊਟ੍ਰੀਸ਼ਨ ਕੀਤੀ ਆ, ਬਾਇਓਲੋਜੀਕਲ ਮਟੀਰੀਅਲ ਪਾਸ ਔਨ ਕੀਤਾ। ਤੀਸਰੀਆਂ ਨੇ ਮਾਵਾਂ ਜਿਹੜੀਆਂ ਨੂੰ ਅਸੀਂ ਕਹਿ ਸਕਦੇ ਕਿ ਦੁੱਧ ਦੀਆਂ ਮਾਵਾਂ ਨੇ, ਉਹ ਵੀ ਡਾਇਰੈਕਟ ਰਿਲੇਸ਼ਨਸ਼ਿਪ ਹੈ। ਉਸ ਮਾਂ ਨੇ ਵੀ ਨਿਊਟ੍ਰੀਸ਼ਨ ਆਪਣੀ ਬਾਡੀ ਚੋਂ ਕੱਢ ਕੇ ਬੱਚੇ ਨੂੰ ਫਿਜ਼ੀਕਲ ਬਾਇਓਲੋਜੀਕਲ ਮਟੀਰੀਅਲ ਦਿੱਤਾ, ਤਦ ਹੀ ਬੱਚਾ ਬਣਿਆ। ਸੋ ਇਹ ਤਾਂ ਹੋ ਗਿਆ ਡਾਇਰੈਕਟ ਰਿਲੇਸ਼ਨਸ਼ਿਪ, ਮਾਵਾਂ ਜਿਹੜੀਆਂ ਨੇ ਡਾਇਰੈਕਟ ਕਿਸਮ ਦੀਆਂ ਮਾਵਾਂ ਨੇ। ਦੂਸਰੀਆਂ ਮਾਵਾਂ ਨੇ ਇਨਡਾਇਰੈਕਟ ਟਾਈਪ, ਜਿਹੜੀਆਂ ਕਿ ਉਹਨਾਂ ਨੇ ਕੋਈ ਜੈਨੇਟਿਕ ਮਟੀਰੀਅਲ ਜਾਂ ਕੋਈ ਐਸੀ ਚੀਜ਼ ਪਾਸ ਔਨ ਬੱਚੇ ਨੂੰ ਨਹੀਂ ਕੀਤੀ, ਪਰ ਸੁਸਾਇਟੀ ਦੇ ਵਿੱਚ ਉਹਨਾਂ ਦੀ ਲੋੜ ਹੈ। ਜਿੱਦਾਂ ਕਿ ਸੋਸ਼ਲ ਮਾਵਾਂ ਨੇ ਜਾਂ ਧਰਮ ਦੀਆਂ ਮਾਵਾਂ ਨੇ, ਜਿੱਦਾਂ ਬਣ ਜਾਂਦੀਆਂ ਨੇ ਬੱਚੇ ਨੂੰ ਸਪੋਰਟ ਕਰਨ ਲਈ, ਉਹਦੀ ਬ੍ਰਿੰਗਿੰਗ ਅਪ ਕਰਨ ਦੇ ਲਈ, ਇਹ ਸਾਰੀਆਂ ਧਰਮ ਦੀ ਮਾਂ ਹੁੰਦੀ ਹੈ। ਫਿਰ ਇੱਕ ਹੁੰਦੀ ਆ ਸਟੈਪ ਮਦਰ, ਉਹ ਵੀ ਸੋਸ਼ਲ ਸੈਟਅਪ ਦੇ ਲਈ, ਬੱਚੇ ਦੀ ਸਪੋਰਟ ਲਈ, ਜਾਂ ਬੱਚੇ ਦੇ ਉਹਦੇ ਵੀ ਐਡਵਰਸ ਰਿਲੇਸ਼ਨਸ਼ਿਪ ਬੜੇ ਹੋ ਜਾਂਦੇ ਨੇ। ਅੱਜ ਕੱਲ੍ਹ ਤੇ ਫੋਸਟਰ ਮਦਰਸ ਵੀ ਬਣੀਆਂ ਆ, ਉਹ ਬੱਚੇ ਦੀ ਫਿਜ਼ੀਕਲ ਸਪੋਰਟ ਐਂਡ ਬ੍ਰਿੰਗਿੰਗ ਅਪ ਕਰਨ ਦੇ ਲਈ ਇਹ ਮਾਵਾਂ ਦੇ ਰਿਲੇਸ਼ਨਸ ਨੇ। ਔਰ ਇਹਦੇ ਵਿੱਚ ਤਾਂ ਤੁਸੀਂ ਇਹ ਵੀ ਕਹਿ ਸਕਦੇ ਕਿ ਗ੍ਰੈਂਡ ਮਦਰਸ, ਕਈ ਗ੍ਰੈਂਡ ਮਦਰਸ ਮਦਰ ਦਾ ਸੋਸ਼ਲ ਰੋਲ ਜਿਹੜਾ ਅਦਾ ਕਰਦੀਆਂ ਨੇ।
ਉਹਨਾਂ ਨੇ ਕੋਈ ਡਾਇਰੈਕਟ ਮਟੀਰੀਅਲ ਬੱਚੇ ਨੂੰ ਪਾਸ ਔਨ ਨਹੀਂ ਕਰਨਾ ਆਪਣੀ ਬਾਡੀ ਵਿੱਚੋਂ, ਪਰ ਉਹ ਸਾਰੀ ਬੱਚੇ ਦੀ ਪਰਸਨੈਲਿਟੀ ਬ੍ਰਿੰਗਿੰਗ ਅਪ ਸਾਰਾ ਕੰਮ ਜਿਹੜਾ ਉਹ ਕਰਦੀਆਂ ਨੇ। ਸੋ ਇਹਨੂੰ ਮੈਂ ਜੇ ਸਮਰਾਈਜ਼ ਕਰਾਂ ਕਿ ਮਾਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਤਾਂ ਡਾਇਰੈਕਟ ਜਿਨ੍ਹਾਂ ਨੇ ਕਿ ਖੁਦ ਆਪਣਾ ਮਟੀਰੀਅਲ ਬਾਡੀ ਵਿੱਚੋਂ ਜਾਂ ਜੀਨਸ ਕਹੋ ਜਾਂ ਨਿਊਟ੍ਰੀਸ਼ਨ ਦੇ ਥਰੂ ਫਿਜ਼ੀਕਲ ਬੱਚੇ ਦੀ ਬਣਨ ਦੇ ਵਿੱਚ ਕੋਸ਼ਿਸ਼ ਕੀਤੀ ਹੈ, ਉਹਦੇ ਚ ਦੁੱਧ ਦੀਆਂ ਮਾਵਾਂ ਵੀ ਆਉਂਦੀਆਂ ਨੇ। ਇਨਡਾਇਰੈਕਟ ਹੈਗੀਆਂ ਜਿਹਨੇ ਸਮਾਜ ਦੇ ਵਿੱਚ ਜਿਨ੍ਹਾਂ ਦੀ ਰਿਲੇਸ਼ਨਸ ਬਣੇ ਪਏ ਨੇ, ਉਹਨਾਂ ਨੇ ਪਾਸ ਔਨ ਬੱਚੇ ਨੂੰ ਕੁਝ ਨਹੀਂ ਕੀਤਾ, ਪਰ ਦੇ ਆਰ ਰਿਸਪੌਂਸਿਬਲ ਫਾਰ ਬ੍ਰਿੰਗਿੰਗ ਅਪ ਜਿਹੜੇ ਇੰਟਰੈਕਸ਼ਨਸ ਹੁੰਦੇ ਨੇ ਉਹ। ਸੋ ਮੈਂ ਇਹ ਮਾਂ ਦੇ ਰਿਲੇਸ਼ਨ ਨੂੰ ਥੋੜਾ ਜਿਹਾ ਇਸ ਤਰ੍ਹਾਂ ਡਿਵਾਈਡ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਇੱਕ ਤਾਂ ਡਾਇਰੈਕਟ ਹੈਗੀਆਂ ਮਾਵਾਂ, ਦੂਸਰੀਆਂ ਇਨਡਾਇਰੈਕਟ ਬਣੀਆਂ ਨੇ। ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ। ਹਾਂਜੀ ਵਿਰਦਾ ਜੀ ਤੁਸੀਂ ਹੋ ਚਲੇ ਹਾਂਜੀ ਗਏ ਮੈਂ ਹੋ? ਹੈਗੀ ਹਾਂ। ਅੱਛਾ ਹਾਂਜੀ ਚਲੋ ਹਾਂ, ਮੈਂ ਬਸ ਇਹ ਗੱਲਾਂ ਤੇ ਸਾਰੀਆਂ ਹੋ ਗਈਆਂ ਨੇ, ਲੇਕਿਨ ਬਸ ਇੰਨਾ ਕੁ ਮੈਂ ਕਹਿਣਾ ਚਾਹਾਂਗੀ ਕਿ ਇਹ ਇੱਕ ਤਰ੍ਹਾਂ ਉਹਦਾ ਲੂਣਾ ਦਾ ਆਖਰੀ ਤਰਲਾ ਹੈ। ਲੇਕਿਨ ਉਹ ਤਰਲੇ ਵਿੱਚ ਵੀ ਕਿਧਰੇ ਉਹ ਕਹਿ ਰਹੀ ਹੈ ਕਿ ਕਾਫ ਕਹਿਰ ਕਰਾ ਨਾ ਪੂਰਨਾਵੇਂ, ਕਿ ਮਤਲਬ ਮੈਨੂੰ ਗੁੱਸਾ ਨਾ ਆਉਂਦੇ, ਆਖੇ ਲੱਗ ਜਾ ਭਲਾ ਜੇ ਚਾਵਨਾ ਹੈ, ਤੇ ਸਮਥਿੰਗ ਕੁਝ ਥ੍ਰੈਟ ਹੈਗਾ ਇੱਥੇ ਵੀ, ਇਹਦੇ ਵਿੱਚ ਵੀ ਥ੍ਰੈਟ ਹੈ। ਦੈਟਸ ਇਟ। ਹਾਂਜੀ ਸ਼ੁਕਰੀਆ ਜੀ। ਇੱਕ ਚੀਜ਼ ਮੈਂ ਹੁਣੀ ਤੁਹਾਡੀਆਂ ਗੱਲਾਂ ਸੁਣਦੇ ਨੋਟ ਕੀਤੀ ਹੈ ਕਿ ਉਹ ਥੋੜਾ ਜਿਹਾ ਇਹਨਾਂ ਨੇ ਅਮਰਜੀਤ ਨੇ ਕਿ ਉਹ ਐਕਸਟ੍ਰੀਮਸ ਤੇ ਖੜੀ ਹੈ। ਇੱਕ ਪਾਸੇ ਉਹ ਕਹਿ ਰਹੀ ਮੈਂ ਝੋਲੀ ਅੱਡ ਕੇ ਖੜੀ ਹਾਂ, ਦੂਸਰੇ ਪਾਸੇ ਉਹ ਕਹਿ ਰਹੀ ਹੈ ਕਾਨੂੰ ਗਰਦਨੇ ਖੂਨ ਚੜਾਣਾ ਹੈ। ਇੱਕ ਪਾਸੇ ਟੋਟਲ ਸਬਮਿਸ਼ਨ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਉਹਦੇ ਮਰਨ ਮਾਰਨ ਤੱਕ ਆ ਜਾਂਦੀ ਹੈ। ਇਹ ਇੱਕ ਜਿਹੜੀ ਚੀਜ਼ ਹੈ ਉਹਦੀ ਮੇਰਾ ਖਿਆਲ ਹੈ ਇਹਦੀ ਵਜ੍ਹਾ ਉਹਦਾ ਇੰਪਲਸਿਵ ਹੋਣਾ ਹੈ। ਜਿਸ ਤਰ੍ਹਾਂ ਉਹ ਇੰਪਲਸਿਵ ਹੋਈ ਹੈ ਪੂਰਨ ਬਾਰੇ, ਉਹਦੀ ਵਜ੍ਹਾ ਨਾਲ ਸ਼ਾਇਦ ਇਹ ਕਰ ਰਹੀ ਹੈ। ਦੂਸਰਾ ਜਿਹੜੀ ਮਾਂ ਦੀ ਗੱਲ ਕੀਤੀ ਅਮਰਜੀਤ ਨੇ, ਉਹ ਤੇ ਕਹਿੰਦੀ ਕਿ ਜਿਹੜਾ ਫਿਜ਼ੀਕਲ ਹੁੰਦਾ ਸਿਰਫ ਉਹੀ ਹੁੰਦਾ, ਇਸ ਤੋਂ ਇਲਾਵਾ ਕੋਈ ਨਹੀਂ ਹੁੰਦਾ। ਕਿ ਮੈਂ ਨਾ ਤੁਹਾਨੂੰ ਜੰਮਿਆ, ਨਾ ਮੈਂ ਤੁਹਾਨੂੰ ਦੁੱਧ ਪਿਲਾਇਆ, ਤੇ ਮੈਂ ਤੈਨੂੰ ਐਜ਼ ਪੁੱਤਰ ਦੇ ਤੌਰ ਤੇ ਔਨ ਨਹੀਂ ਕਰਦੀ ਮੈਂ ਤੈਨੂੰ। ਹਾਂਜੀ ਅੱਗੇ ਚਲੋ ਜੀ। ਸਹੀ ਜੀ। ਅੱਛਾ, ਇਹ ਜਿਹੜਾ ਤੁਸੀਂ ਇੰਪਲਸਿਵ ਕਿਹਾ ਕਿ ਹੈਗੀ ਹੈ, ਤੇ ਇਹ ਤੇ ਪ੍ਰੋਪਰ ਬਾਰਡਰ ਲਾਈਨ ਡਿਸਆਰਡਰ ਹੋ ਗਿਆ ਨਾ। ਇੱਕਦਮ ਉੱਤੇ ਵੇ ਇੱਕਦਮ ਥੱਲੇ ਵੇ। ਬਾਰਡਰ ਲਾਈਨ ਤੇ ਹੈ ਉਹ, ਤੁਸੀਂ ਦੇਖ ਲੈਣਾ ਅੱਗੇ ਜਾ ਕੇ ਕੀ ਕਰਦੀ ਹੈ। ਹਾਂ ਦੈਟ ਇਜ਼ ਵੈਰੀ ਫਰਸਟ੍ਰੇਟ ਹੋ ਰਹੀ ਹੈ ਨਾ। ਅਨਯੂਜੂਅਲ। ਕੋਈ ਔਰਤ ਇਸ ਤਰ੍ਹਾਂ ਕਰੇ ਉਹ ਤੇ ਉਹਨੂੰ ਮਰਵਾ ਦੇਗੀ, ਜਾਨ ਤੋਂ ਮਰਵਾ ਦੇਗੀ। ਇਹ ਕਰਨ ਜਾ ਬਿਲਕੁਲ। ਰਹੀ ਹੈ ਉਹ। ਉਹਨੂੰ ਅਸੀਂ ਉੱਥੇ ਪਹੁੰਚਾਂਗੇ, ਫਿਰ ਤੁਹਾਡੇ ਵਿਚਾਰ ਸੁਣਾਂਗੇ ਅਸੀਂ। ਹਾਂਜੀ ਜੀ ਹੁਣ ਕਾਫ ਪੜ੍ਹ ਲਓ ਤੁਸੀਂ, ਜੀ। ਜਾਂ ਕੋਈ ਬੰਦਾ ਪੜ੍ਹ ਲਵੇ। ਕਾਫ ਕਹੇ ਪੂਰਨ ਕਾਫ ਕਹੇ। ਸੁਣੀ ਸੋਣੀ। ਅੱਛਾ ਪੜੋ ਓਕੇ ਜੀ। ਓਕੇ, ਪੜੋ। No, no, please go ahead. ਵਿਰਦਾ ਜੀ ਪੜੋ, ਤੁਸੀਂ ਪੜੋ। ਕਾਫ ਕਹੇ ਪੂਰਨ ਸੁਨੇ ਸਚ ਮਾਤਾ, ਤੇਰੇ ਪਲੰਗ ਤੇ ਪੈਰ ਨਾ ਮੂਲ ਧਰਸਾਂ। ਅੱਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ, ਮੈਂ ਤਾਂ ਸੂਲੀ ਤੇ ਚੜਨ ਕਬੂਲ ਕਰਸਾਂ। ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ, ਕਹਿੰਦਾ ਧਰਮ ਗਵਾ ਕੇ ਕੀ ਮਰਸਾਂ। ਕਾਦਰ ਯਾਰ ਬੁਲਾ ਕੇ ਕਹੇ ਲੂਣਾ, ਤੇਰੇ ਲਹੂ ਦਾ ਪੂਰਨਾ ਘੁੱਟ ਪਰਸਾਂ। ਵਾਹ ਜੀ ਵਾਹ, ਕਮਾਲ ਹੋ ਗਿਆ ਜੀ। ਦੋਵੇਂ ਜ਼ਿੰਦਾਬਾਦ। ਮੈਂ ਤੇ ਉਹਨੇ ਕਿਹਾ ਕਿ ਮੈਂ ਤਾਂ ਫਾਂਸੀ ਤੇ ਚੜ ਜਾਗਾ, ਤੇਰੀ ਗੱਲ ਨਹੀਂ ਮੰਨਾਂਗਾ। ਅੱਛਾ ਜੀ। ਹੁਣ ਕਹੇ ਪੂਰਨ ਸੁਣੀ ਸੱਚ ਮਾਤਾ। ਹੁਣ ਉਹਨੇ ਜਦੋਂ ਕਿਹਾ ਨਾ ਖੂਨ ਚੜਾਉਣਾ ਹੈ, ਤੇ ਉਹ ਮੇਰੇ ਹਾਲ ਉਹ ਵੀ ਜਿਹੜਾ ਥੋੜਾ ਜਿਹਾ ਉਹ ਵੀ ਸਟਾਰ ਅਪ ਹੋਇਆ, ਉਹ ਵੀ ਥੋੜਾ ਜਿਹਾ ਚਾਰਜਡ ਹੋਇਆ, ਗੁੱਸੇ ਚ ਆਇਆ ਹਲਕਾ ਜਿਹਾ। ਤੇਰੇ ਪਲੰਗ ਤੇ ਪੈਲ ਨਾ ਮੂਲ ਦੱਸਾਂ, ਉਹ ਵੀ ਡਿਟਰਮਿੰਡ ਹੋ ਗਿਆ। ਹੁਣ ਅੱਖੀ ਫੇਰ ਕੇ ਮੂਲ ਨਾ ਨਜ਼ਰ ਕਰਾਂ। ਕੋਈ ਇਹਨਾਂ ਨੇ ਸੂਲ ਵੀ ਪੜਿਆ ਮੈਂ ਹੈ ਕਿਸ਼ਵਰ ਜੀ, ਮੇਰੇ ਕੋਲ ਤੇ ਮੂਲ ਲਿਖਿਆ ਹੈ। ਮੂਲ ਹੀ ਗਿਆ। ਹਾਂ ਮੂਲ ਦਾ ਹਾਂਜੀ, ਮਤਲਬ ਮੈਂ ਹੁੰਦਾ। ਮੂਲ ਨੇ ਡਾਕਟਰ ਸਾਹਿਬ ਨੇ ਐਨਕ ਨਹੀਂ ਲਾਈ ਹੋਈ ਸੀ। ਉਹ ਮੂਲ ਚਲੋ ਸੂਲ ਜੀ, ਇਕੱਠਾ ਹੀ ਲੱਗਾ ਕੁਝ। ਮੈਂ ਫਿਰ ਦੇ ਦਿੰਦਾ ਤੁਹਾਨੂੰ ਐਨਕ। ਮੂਲ ਦਾ ਮਤਲਬ ਹੁੰਦਾ ਟੋਟਲ, ਮੁਕੰਮਲ। ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ, ਵਾਰਿਸ ਸ਼ਾਹ ਨੂੰ ਯਾਦ ਕਰੋ।
ਅੱਖੀ ਫੇਰ ਕੇ ਮੂਲ ਨਾਲ ਨਜ਼ਰ ਕਰਾਂ, ਮੈਂ ਤਾਂ ਸੂਲੀ ਤੇ ਚੜਨ ਕਬੂਲ ਕਰਸਾਂ। ਵਾਹ ਜੀ ਵਾਹ। ਉਹਨੇ ਕਿਹਾ ਮੈਂ ਸੂਲੀ ਤੇ ਚੜ ਜਾਗਾ ਮਾਏ, ਲੇਕਿਨ ਤੇਰੀ ਗੱਲ ਨਹੀਂ ਮੰਨਦੀ। ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ। ਮੇਰਾ ਖਿਆਲ ਹੈ ਉਹਨੇ ਥੋੜਾ ਜਿਹਾ ਉਹਨੂੰ ਫੜਿਆ ਸੀ ਜਾਂ ਜੋ ਵੀ ਸੀ, ਛੁਡਾ ਕੇ ਉਹ ਬਾਹਰ ਆਇਆ। ਕਹਿੰਦਾ ਧਰਮ ਗਵਾ ਕੇ ਕੀ ਮਰਸਾਂ, ਧਰਮ ਦੇ ਉੱਤੇ ਖਲੋਤਾ ਹੈ ਉਹ। ਕਾਦਰ ਯਾਰ ਬੁਲਾ ਕੇ ਕਹੇ ਲੂਣਾ। ਇਹ ਹੁਣ ਦੇਖੋ ਇਸ ਬੰਦ ਦੇ ਵਿੱਚ ਬਕਾਇਦਾ ਦੋਵਾਂ ਦੇ ਡਾਇਲੌਗ ਸ਼ੁਰੂ ਹੋ ਗਏ ਨੇ। ਪਹਿਲੇ ਅਲੱਗ-ਅਲੱਗ ਬੰਦ ਆ ਰਹੇ ਸੀ, ਕਾਦਰ ਲੂਣਾ ਇਹ ਕਹਿ ਰਹੀ ਸੀ, ਪੂਰਨ ਇਹ ਕਹਿ ਰਿਹਾ ਸੀ। ਹੁਣ ਇੱਕੋ ਹੀ ਬੰਦ ਦੇ ਵਿੱਚ ਆਖਰੀ ਦੋ ਲਾਈਨਾਂ ਦੇ ਵਿੱਚ ਬੁਲਾ ਕੇ ਕਹਿ ਰਹੀ ਹੈ। ਉਹਨੇ ਵੀ ਆਪਣਾ ਫੈਸਲਾ ਸੁਣਾਤਾ ਹੈ, ਤੇਰੇ ਲਹੂ ਦਾ ਪੂਰਨਾ ਘੁੱਟ ਬਰਸਾਂ। ਇੱਥੇ ਤਾਂ ਹੁਣ ਕਾਫੀ ਡਿਟੇਲ ਨਾਲ ਗੱਲ ਜਿਹੜੀ ਹੈ ਨਾ ਹੋਣੀ ਚਾਹੀਦੀ ਹੈ। ਜ਼ੁਬੈਰ ਸਾਹਿਬ, ਇਹ ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ, ਇਹ ਮੁਹਾਵਰਤਨ ਕਹਿ ਰਿਹਾ ਹੈ ਜਾਂ ਉਹਨੇ ਫਿਜ਼ੀਕਲੀ ਉਹਦਾ ਕੰਨ ਫੜਿਆ ਸੀ, ਉਹਨੂੰ ਹੱਥ ਪਾਇਆ ਸੀ? ਨਹੀਂ, ਕੰਨੀ ਜਿਹੜਾ ਨਾ ਉਹ ਤੁਹਾਡਾ ਕੱਪੜੇ ਦਾ ਨੁੱਕਰ ਵੀ ਹੋ ਸਕਦੀ ਹੈ। ਅੱਛਾ ਤੇ ਉਹ ਕੰਨੀ ਜਿਹੜੀ ਹੈ ਉਹ ਕੰਨ ਨਹੀਂ ਹੈ। ਅੱਛਾ ਹਾਂ ਮੇਰੇ ਖਿਆਲ ਚੋਲੇ ਦੀ ਅੱਛਾ, ਉਹੀ ਤੇ ਹੁੰਦੀ ਕੰਨੀ ਹੈ ਨਾ ਕੰਨੀ ਪੜੀ ਸੀ ਕਤਰਾਣਾ। ਨਾ ਪਿਛਲੀ ਵਾਰੀ। ਹਾਂ, ਅੱਛਾ ਜੀ। ਚੋਲੇ ਦੀ ਬਿਲਕੁਲ ਚੋਲੇ ਨੂੰ ਉਹਨੇ ਹੱਥ ਪਾਇਆ ਸੀ ਨਾ, ਹਾਂ, ਉਹ ਛੁਡਾ ਕੇ ਬਾਹਰ ਆਇਆ। ਮੈਂ ਕੰਨੀ ਕਤਰਾਣ ਨਾਲ ਨਿਕਲ ਗਿਆ ਸੀ। ਅੱਛਾ, ਬਿਲਕੁਲ ਹਾਂ ਇੱਥੇ ਬਿਲਕੁਲ ਜ਼ੁਬੈਰ ਸਾਹਿਬ ਕਨਫਲਿਕਟ ਸਾਹਮਣੇ ਆ ਗਿਆ, ਜਿਹੜਾ ਕਿ ਕਾਦਰ ਯਾਰ ਦਿਖਾਣਾ ਚਾਹ ਰਿਹਾ ਕਿ ਇੱਕ ਤੇ ਵਿਖਾਣਾ ਚਾਹ ਰਿਹਾ ਜਿਵੇਂ ਕਿ ਹੀਰ ਰਾਂਝੇ ਦੇ ਵਿੱਚ ਉਹ ਜਦੋਂ ਪਿੰਡ ਛੱਡ ਕੇ ਜਾਂਦਾ ਹੈ ਤੇ ਉਦੋਂ ਹੀ ਵਾਰਿਸ ਸ਼ਾਹ ਨੇ ਕਹਿਤਾ ਸੀ ਕਿ ਦਰਵੇਸ਼ ਸੁਧਾਰੇ ਆਈ, ਵੇਖ ਦਰਵੇਸ਼ ਸੁਧਾਰੇ ਆਈ, ਕਿ ਉਹਨੂੰ ਡਿਕਲੇਅਰ ਕਰਤਾ ਸੀ ਸ਼ੁਰੂ ਚ ਹੀ ਉਹਨੇ ਕਿ ਇਹ ਦਰਵੇਸ਼ ਹੈਗਾ, ਜਿਹੜਾ ਕਿ ਬਾਅਦ ਚੋਂ ਜੋਗੀ ਵੀ ਬਣ ਜਾਂਦਾ ਰਾਂਝਾ। ਇੱਥੇ ਵੀ ਉਹ ਦਿਖਾ ਰਿਹਾ ਕਿ ਜਿਹੜਾ ਪੂਰਨ ਨੇ ਉਹਦੇ ਚ ਕੈਰੈਕਟਰਿਸਟਿਕਸ ਹੈਗੇ ਨੇ ਭਗਤ ਹੋਣ ਦੇ ਤੇ ਜੋਗੀ ਹੋਣ ਦੇ, ਔਰ ਉਹ ਜਿਹੜੀਆਂ ਵੈਲਿਊਜ਼ ਨੇ ਜਤੀ ਸਤੀ ਵਾਲੀਆਂ ਉਹਦੇ ਤੇ ਖੜਾ ਹੈ, ਜਿਹਦੇ ਬਾਰੇ ਉਹ ਕਹਿੰਦਾ ਵੇ ਜੋਗੀ ਬਾਲਨਾਥ ਕਿ ਜਤੀ ਸਤੀ ਰਹਿਣਾ ਜਿਹੜਾ ਇਹ ਸਾਡੀ ਬੜੀ ਵੱਡੀ ਪ੍ਰਿੰਸੀਪਲ ਹੈ ਜੋਗੀਆਂ ਦਾ। ਔਰ ਇੱਥੇ ਵੀ ਮੈਨੂੰ ਰਿਫਲੈਕਸ਼ਨ ਨਜ਼ਰ ਆ ਰਿਹਾ ਜਤੀ ਸਤੀ ਹੋਣ ਦਾ ਔਰ ਧਰਮ ਨੂੰ ਫੜੇ ਰਹਿਣ ਦਾ ਔਰ ਆਪਣੇ ਆਪ ਨੂੰ ਇਹ ਸਾਰੀ ਚੀਜ਼ਾਂ ਤੋਂ ਬਾਹਰ ਰੱਖਣ ਦਾ। ਲੇਕਿਨ ਉਹ ਦੂਜੇ ਪਾਸੇ ਜਿਹੜਾ ਕੰਟਰਾਸਟ ਹੈ ਉਹ ਵੀ ਰੀਅਲਿਸਟਿਕ ਹੈ, ਜਿਹੜਾ ਕਿ ਲੂਣਾ ਦੀ ਸ਼ਕਲ 'ਚ ਨਜ਼ਰ ਆ ਰਿਹਾ। So that conflict is very much relevant, very much realistic, and very much relevant regardless of space and time. So I think ਇਹ ਜਿਹੜਾ ਬੜਾ ਜ਼ਬਰਦਸਤ ਇਸ ਲਈ ਨਾ ਉਹ ਕੰਕਲੂਡ ਕਰ ਰਿਹਾ ਇੱਥੇ ਉਹ ਜੇ ਕਨਫਲਿਕਟ ਜਿਹੜਾ ਨਾ ਇਹ ਵੈਸੇ ਇਹ ਆਖਰੀ ਡਾਇਲੌਗ ਹੈ ਦੋਵਾਂ ਦੇ ਵਿਚਕਾਰ, ਇਹਦੇ ਬਾਅਦ ਕੋਈ ਇਹਨਾਂ ਦੇ ਡਾਇਲੌਗ ਨਹੀਂ ਹੋਣਾ। ਬਿਲਕੁਲ ਠੀਕ ਹੈ, ਬਸ ਉਹ ਨਜ਼ਰ ਆ ਗਿਆ ਨਾ ਤੇਰੇ ਲਹੂ ਦਾ ਪੂਰਨਾ ਘੁੱਟ ਭਰਸਾਂ। ਹੁਣ ਇਹਦੇ ਬਾਅਦ ਕੁਝ ਨਹੀਂ ਰਹਿ ਜਾਂਦਾ ਨਾ, ਇਸ ਤੋਂ ਜ਼ਿਆਦਾ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਕਹਿ ਦਿਓ ਜੀ ਕਿ ਮੈਂ ਤੈਨੂੰ ਹੁਣ ਮਾਰ ਹੀ ਦੇਣਾ, ਘੂਟੀ ਪਾੜ ਲੈਣਾ ਤੇਰਾ ਮੈਂ। ਸੋ ਬਟ ਦਿਸ ਇਜ਼ ਦ ਹਾਈਟ ਆਫ ਦ ਕਨਫਲਿਕਟ। ਹਾਂ, ਲੇਕਿਨ ਮੇਰਾ ਸਈਦ ਸਾਹਿਬ ਸਵਾਲ ਇਹ ਹੈਗਾ ਕਿ ਉਹ ਤੇਰੇ ਲਹੂ ਦਾ ਪੂਰਨਾ ਘੁੱਟ ਬਰਸਾਂ ਇੱਥੋਂ ਤੱਕ ਉਹ ਕਿਉਂ ਜਾ ਰਹੀ ਹੈ? ਉਹਨੇ ਇਨਕਾਰ ਹੀ ਕੀਤਾ ਨਾ ਕਿ ਉਹਨੇ ਉਹਨੂੰ ਕਹਿ ਰਹੇ ਕਿ ਤੂੰ ਮੇਰੇ ਨਾਲ ਸੌ ਜਾ, ਉਹ ਨਹੀਂ ਸੁੱਤਾ, ਇਨਕਾਰ ਕੀਤਾ ਨਾ। ਉਹਨੂੰ ਇੱਥੋਂ ਤੱਕ ਕਿਉਂ ਚਲੀ ਗਈ? ਕਿਆ ਸਿਰਫ ਇਹੀ ਪੂਰਨ ਦਾ ਇਨਕਾਰ ਹੈ ਜਾਂ ਇਹਦੇ ਚ ਹੋਰ ਗੱਲ ਵੀ ਹੈ? ਮੇਰੇ ਖਿਆਲ 'ਚ ਜਿਹੜਾ ਉਹਦਾ ਬੈਕਗ੍ਰਾਉਂਡ ਹੈ, ਵੱਡੇ ਬੰਦੇ ਨਾਲ ਰਾਜੇ ਨਾਲ ਵਿਆਹਣਾ ਔਰ ਇੱਕੋ ਦਮ ਇਹ ਓਪਰਚੁਨਿਟੀ ਮਿਲਣਾ ਇੱਕ ਹਮ ਏਜ ਹਮ ਉਮਰ ਇਨਸਾਨ ਦੇ ਨਾਲ, ਔਰ ਉਹਦੇ ਬਾਅਦ ਇਮੀਡੀਏਟਲੀ ਇਨਫੈਚੁਏਸ਼ਨ ਹੋ ਜਾਣਾ, ਮੈਨੂੰ ਤਾਂ ਇਹੀ ਨਜ਼ਰ ਆ ਰਿਹਾ ਵਿੱਚ ਸਭ ਕੁਝ। ਹਾਂ ਜੀ ਵਿਰਦਾ ਜੀ, ਤੁਸੀਂ ਸਾਈਕੋਲੋਜੀ ਪੜ੍ਹੀ, ਤੁਸੀਂ ਦੱਸੋ ਸਾਨੂੰ। ਮੈਂ ਹਜੇ ਸੋਚ ਰਹੀ ਹਾਂ। ਉਹ ਤੇ ਠੀਕ ਹੈ, ਉਹ ਜਿਹੜਾ ਅਸੀਂ ਕਿਹਾ ਕਿ ਇੱਕਦਮ ਇਮੋਸ਼ਨ ਬਹੁਤ ਪਿਆਰ ਦਾ ਹੈ, ਫਿਰ ਉੱਥੇ ਹੀ ਨਫ਼ਰਤ ਹੈ। ਸ਼ਾਇਦ ਅਗਰ ਨਾਰਮਲ ਔਰਤਾਂ ਦਾ ਇਮੋਸ਼ਨ ਦੇਖਿਆ ਜਾਏ ਤੇ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ, ਆਮ ਔਰਤਾਂ ਦਾ। ਬਿਲਕੁਲ ਸਹੀ। ਹਾਂ, ਮਤਲਬ ਜਾਂ ਤੇ ਬਹੁਤ ਜ਼ਿਆਦਾ ਪਿਆਰ ਹੈ ਜਾਂ ਫਿਰ ਬਹੁਤ ਨਫ਼ਰਤ ਹੈ। ਜਦੋਂ ਨਫ਼ਰਤ ਤੇ ਉਤਰਦੀਆਂ ਨੇ ਤੇ ਉਹਨਾਂ 'ਚ ਅਸੀਂ ਨਫ਼ਰਤ ਵੀ ਕੋਈ ਨਹੀਂ ਕਰ ਸਕਦਾ। ਜੇ ਉਹਨੂੰ ਕਹਿੰਦੇ ਠੀਕ ਹੈ ਤੂੰ ਨਹੀਂ ਇਨਕਾਰ ਕਰਤਾ, ਓਕੇ ਗੋ ਫਿਨਿਸ਼ ਗੁੱਡ ਬਾਏ, ਇਹ ਕਿਉਂ ਨਹੀਂ ਕਹਿੰਦੀ ਉਹਨੂੰ? ਉਹ ਅੱਜ ਦਾ ਦੌਰ ਨਹੀਂ ਹੈਗਾ ਨਾ, ਕਿਉਂਕਿ ਓਕੇ ਨੋ ਪ੍ਰੋਬਲਮ।
और फिर अच्छा एक रिजेक्शन भी तो एक शैव है ना, ਜਦੋਂ ਉਹ ਰਿਜੈਕਟ ਹੋ ਰਹੀ ਹੈ ਔਰ ਹਸੀਨ ਤਰੀਨ ਔਰਤ ਰਿਜੈਕਟ ਹੋ ਰਹੀ ਹੈ ਤੇ ਉਹ ਤੇ ਟੁੱਟ ਜਾਂਦੀ ਹੈ ਬਿਲਕੁਲ ਹੀ। ਉਹ ਕਹਿੰਦੀ ਹੁਣ ਮੈਂ ਤੈਨੂੰ ਦੱਸਾਂਗੀ ਨਾ, ਤੇ ਕੋਈ ਵੀ ਔਰਤ ਸ਼ਾਇਦ ਇਹੋ ਹੀ ਕਰੇ ਰਿਜੈਕਸ਼ਨ ਤੇ। हाँ जी किशोर जी। ਬਿਲਕੁਲ ਰਿਜੈਕਸ਼ਨ ਆਣਾ ਜਿਹੜਾ ਇਮੋਸ਼ਨ ਆ ਉਹ ਬਹੁਤ ਜ਼ਿਆਦਾ ਬੰਦੇ ਕੀ ਜਿਹੜਾ ਹੈ ਨਾ ਬਦਲੇ ਉੱਪਰ ਉਕਸਾਣਾ ਇੱਕ ਤੇ ਇਹ ਗੱਲ ਹੀ ਸੋ ਇੱਕ ਇਮੋਸ਼ਨਲ ਆਊਟਬਰਸਟ ਆ। ਪਰ ਉਸ ਤੋਂ ਜ਼ਿਆਦਾ ਮੈਨੂੰ ਲੱਗਣਾ ਕਿ ਔਰਤ ਨੇ ਕੋਲ ਏਜੰਸੀ ਜਦੋਂ ਉਸ ਪਰ ਤਾਕਤ ਹੀ ਉਸ ਕੋਲ ਪਾਵਰ ਹੀ ਲੂਣਾ ਉਸ ਸਮਾਜ ਨੇ ਉਸ ਤਬਕੇ ਨੂੰ ਆਈ ਜਿਸ ਵਿੱਚ ਉਸ ਕੋਲੋਂ ਜਦੋਂ ਆਪਣੇ ਪਿਓ ਨੇ ਘਰ ਹੋ ਸੀ ਉਸ ਕੋਲ ਕੋਈ ਤਾਕਤ ਕੋਈ ਏਜੰਸੀ ਨਹੀਂ ਸੀ, ਕੋਈ ਜਿਹੜਾ ਆਖਦੇ ਨਾ ਇੰਪਾਵਰਡ ਨਹੀਂ ਸੀ। ਹੁਣ ਇਹ ਰਾਣੀ ਜਿਹੜੀ ਹੈ ਇਸ ਮਹਿਲ ਵਿੱਚ ਬੈਠੀ ਇਸ ਕੋਲ ਪਾਵਰ ਵੀ ਥਈ ਤੇ ਉਹ ਇੱਕ ਤੇ ਇਮੋਸ਼ਨ ਆ ਕਿ ਜੀ ਰਿਜੈਕਸ਼ਨ ਹੋਏਗੀ ਮਿਕੀ ਉਸ ਠੁਕਰਾਇਆ ਤੇ ਬਾਹਰ ਨਿਕਲੀ ਗਿਆ ਤੇ ਦੁਆ ਉਸ ਕੋਲ ਤਾਕਤ ਵੀ ਥਈ। मिगी लगना इस वास्ते वो कोट परसा ना मतलब यह कि हुण ते मैं छोड़न ना लगी क्योंकि माड़े कोल ताकत थी, माड़े कोल वसीला था कि मैं इसकी पकड़ी किमसा और वो करी छोड़ मतलब वो जाहिर है वो आगे ऐसी मगर वो एक काम करी के छोड़ सी। हाँ वैसे ये गल बहुत सही है कि ਜਦੋਂ ਤਾਕਤ ਨਵੀਂ ਨਵੀਂ ਆਂਦੀ ਹੈ ਨਾ ਤੇ ਫਿਰ ਤੇ ਬੰਦਾ ਦੱਸਦਾ ਹੈ ਕਿ ਹੁਣ ਸਾਰਿਆਂ ਨੂੰ ਮੈਂ ਦੱਸਾਂਗਾ, ਜਿੰਨੇ ਮੈਨੂੰ ਇਨਕਾਰ ਕੀਤਾ ਕੋਈ ਕਰਕੇ ਵਿਖਾਏ, ਇਹ ਵੀ ਹੋ ਸਕਦਾ ਹੈ। ਅੱਛਾ ਫਿਰ ਲੂਣਾ ਨੂੰ ਅਗਰ ਅਸੀਂ ਦੇਖੀਏ ਤੇ ਕਿਧਰੇ ਉਹ ਟੀਨੇਜ ਦੇ ਇਮੋਸ਼ਨਸ ਨੇ ਨਾ ਲੂਣਾ ਦੇ ਵੀ, ਤੇ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਇੱਕ ਲੜਕੀ ਇੰਪਲਸਿਵ ਹੁੰਦੀ ਹੈ, ਇਹ ਵੀ ਹੋ ਸਕਦਾ ਹੈ। ਅਗਰ ਇੱਕ ਟੀਨੇਜ ਦੀ ਸਾਈਕੋਲੋਜੀ ਦੇਖੀ ਜਾਏ ਤੇ ਸ਼ਾਇਦ ਸਮਝ ਆਉਂਦਾ ਹੈ। ਅਮਰਜੀਤ ਜੀ ਤੁਸੀਂ। ਹਾਂਜੀ ਮੈਂ ਵੈਸੇ ਇਹਨੂੰ ਬਹੁਤ ਅਹਿਮ ਇਹ ਜਿਹੜਾ ਬੰਦ ਹੈ ਦੋ ਤਰੀਕੇ ਨਾਲ ਦੇਖਿਆ। ਇੱਕ ਤਾਂ ਤੁਸੀਂ ਲਿਟਰਲੀ ਲੂਣਾ ਦੇ ਹਿਸਾਬ ਨਾਲ ਦੇਖੋ ਕਿ ਲੂਣਾ ਦੀ ਜੋ ਹਾਲਤ ਹੋ ਰਹੀ ਹੈ ਉੱਥੇ ਔਰ ਉਹਦੇ ਹਿਸਾਬ ਦੇ ਨਾਲ ਉਹ ਕਹਿ ਰਹੇ ਆ ਜੀ ਫਰਸਟ੍ਰੇਟਡ ਹੈ ਬੜੀ ਹੋ ਰਹੀ ਹੈ। ਪਰ ਜੇ ਇਹਨੂੰ ਵੱਡੇ ਦਾਇਰੇ ਵਿੱਚ ਲੂਣਾ ਨੂੰ ਐਜ਼ ਏ ਔਰਤ ਦੇ ਤਰੀਕੇ ਦੇ ਨਾਲ ਦੇਖਿਆ ਜਾਵੇ, ਉਹਦੇ ਲੂਣਾ ਦੇ ਇਹ ਮਿਰਕਲ ਸਿਰਫ ਇਹ ਨਹੀਂ ਕਿ ਲਸਟ ਦੀ ਇੱਥੇ ਗੱਲ ਹੋ ਰਹੀ ਜਾਂ ਫਿਜ਼ੀਕਲ ਯੂਨੀਅਨ ਦੀ ਪਲੰਗ ਤੇ ਹੋ ਰਹੀ ਆ, ਇਹ ਉਹਦੇ ਅਨਫੁਲਫਿਲਡ ਇਮੋਸ਼ਨਲ ਐਂਡ ਫਿਜ਼ੀਕਲ ਨੀਡਸ ਜਾਂ ਡਿਜ਼ਾਇਰਸ ਦੀ ਗੱਲ ਹੋ ਰਹੀ ਆ। ਜੇ ਅਸੀਂ ਸਿਰਫ ਕਹਾਂਗੇ ਨਾ ਕਿ ਲਸਟ ਦੀ ਗੱਲ ਹੋ ਰਹੀ ਹੈ, ਅਸੀਂ ਗੱਲ ਨੂੰ ਛੋਟੀ ਕਰ ਰਹੇ ਹਾਂ। ਅਸਲੀ ਗੱਲ ਹੈ ਕਿ ਔਰਤ ਦੇ ਲੈਵਲ ਤੇ ਔਰ ਈਵਨ ਲੂਣਾ ਦੇ ਲੈਵਲ ਤੇ ਉਹਦੇ ਜੋ ਅਨਫੁਲਫਿਲਡ ਐਂਬੀਸ਼ਨ ਜ਼ਿੰਦਗੀ ਦੇ ਸੀ, ਡਿਜ਼ਾਇਰ ਸੀ, ਭਾਵੇਂ ਇਮੋਸ਼ਨਲ ਹੈ ਜਾਂ ਫਿਜ਼ੀਕਲ ਹੈ ਜਾਂ ਜੋ ਵੀ ਹੈ, ਉਹਨਾਂ ਦੀ ਗੱਲ ਇਹ ਹੋ ਰਹੀ ਆ ਕਿ ਇਸ ਕਰਕੇ ਉਹਨੂੰ ਪਰਸਨਲ ਲੈਵਲ ਤੇ ਫਰਸਟ੍ਰੇਸ਼ਨ ਹੈ। ਪਰ ਔਰਤ ਜ਼ਾਤ ਦੇ ਲੈਵਲ ਤੇ ਜੇ ਸੋਚਿਆ ਜਾਵੇ ਤਾਂ ਇਹੀ ਪ੍ਰੋਬਲਮ ਪੈਟਰੀਆਰਕਲ ਸੁਸਾਇਟੀ ਨੇ ਔਰਤਾਂ ਨੂੰ ਪੇਸ਼ ਕੀਤੀ ਆ। ਮੈਂ ਇਸ ਤਰ੍ਹਾਂ ਦੇਖਣਾ ਚਾਹੁੰਦਾ ਕਿ ਅਸੀਂ ਸਿਰਫ ਇਹਨੂੰ ਲਸਟ ਨਾ ਦੇਖੀਏ, ਸਿਰਫ ਲੂਣਾ ਨਾ ਦੇਖੀਏ, ਵੱਡੇ ਲੈਵਲ ਤੇ ਕਿ ਪਿਆਰ ਦੇ ਵਿੱਚ ਕੀ ਕੁਛ ਉਹਨਾਂ ਦੇ ਇਮੋਸ਼ਨਸ ਕੰਪਰੋਮਾਈਜ਼ ਹੋ ਗਏ ਆ, ਕੀ ਉਹਨਾਂ ਦੇ ਰਾਈਟਸ ਕੰਪਰੋਮਾਈਜ਼ ਹੋ ਗਏ ਆ। ਉਹਦੀ ਲੂਣਾ ਦੀ ਮਹਿਲ ਦੇ ਵਿੱਚ ਰਹਿਣ ਦੀ ਜ਼ਿੰਦਗੀ ਜੋ ਹੋਏਗੀ, ਔਰਤਾਂ ਦੀ ਵੀ ਸੁਸਾਇਟੀ ਵਿੱਚ ਰਹਿਣ ਦੀ ਜ਼ਿੰਦਗੀ ਉਹੋ ਜਿਹੀ ਹੋਏਗੀ। ਔਰ ਮੈਨੂੰ ਇਹ ਲੱਗਦਾ ਕਿ ਲੂਣਾ ਐਕਚੁਅਲੀ ਬਹੁਤ ਇੱਕ ਕਿਸਮ ਦੀ ਪ੍ਰੋਗਰੈਸਿਵ ਫਾਈਟਰ ਜਨਾਨੀ ਹੈ, ਜਿਹਨੇ ਕਿ ਪਹਿਲਾਂ ਤੁਸੀਂ ਵੀ ਦੱਸਿਆ ਸੀਗਾ ਕਿ ਆਪਣੇ ਉਹਦੇ ਫਾਦਰ ਨੇ ਤਾਂ ਪੈਸੇ ਲੈ ਲਏ, ਪਰ ਉਹ ਕਹਿੰਦੀ ਲੂਣਾ ਕਿ ਮੈਂ ਹਾਂ ਇਹਦੇ ਨਾਲ ਹੀ ਵਿਆਹ ਕਰਨਾ। ਸੋ ਸ਼ੀ ਹੈਜ਼ ਬਿਗਰ ਐਂਬਿਸ਼ਨਸ ਇਨ ਲਾਈਫ, ਸ਼ੀ ਹੈਜ਼ ਟੂ ਫਾਈਟ ਬੈਕ ਵਿਦ ਦ ਸੁਸਾਇਟੀ ਐਂਡ ਦਿਸ ਇਜ਼ ਵਨ ਵੇ ਆਫ ਡੂਇੰਗ ਇਟ। ਐਕਚੁਅਲੀ ਲਸਟ ਦੇ ਲੈਵਲ ਤੇ ਨਾ ਰੱਖੀਏ ਇਹਨੂੰ, ਸਿਰਫ ਅਸੀਂ ਲੂਣਾ ਦੇ ਲੈਵਲ ਤੇ ਨਾ ਰੱਖੀਏ ਸਿਰਫ। ਮੈਂ ਥੋੜਾ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਦੇ ਚ ਇੱਕ ਹੋਰ ਜਿਹੜੀ ਮੈਂ ਡਿਮੈਂਸ਼ਨ ਹੈ ਕਿ ਉਹ ਕਹਿੰਦੀ ਹੈ ਕਿ ਕਾਨੂੰ ਗਰਦਨੀ ਖੂਨ ਚੜਾਣਾ ਹੈ, ਖੂਨ ਦੀ ਗੱਲ ਕੀਤੀ ਹੈ ਉਹਨੇ। ਔਰ ਇੱਥੇ ਹੈਗਾ ਤੇਰੇ ਲਹੂ ਦਾ ਪੂਰਨਾ ਘੁੱਟ ਬਰਸਾ, ਇੱਥੇ ਲਹੂ ਹੈ ਉੱਥੇ ਖੂਨ ਹੈ, ਇਹਦੀ ਗੱਲ ਕਰ ਰਹੀ ਹੈ ਦੋਵੇਂ ਜਗ੍ਹਾ। ਮੇਰੇ ਜ਼ਿਹਨ ਦੇ ਵਿੱਚ ਤੇ ਫੌਰਨ ਜਿਹੜਾ ਹੈ ਉਹ ਕਾਲੀ ਮਾਤਾ ਆਉਂਦੀ ਹੈ
ਜਿਹਦਾ ਸਿੱਧਾ ਸਿੱਧਾ ਲਹੂ ਦੇ ਨਾਲ ਤਲਕ ਹੈ। ਔਰ ਕਾਲੀ ਮਾਤਾ, ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਔਰਤ ਦੀ ਜਿਹੜੀ ਐਂਗਰ ਹੈ, ਉਹਦਾ ਜਿਹੜਾ ਗੁੱਸਾ ਹੈ, ਉਹਦੇ ਨਾਲ ਜਿਹੜੀ ਬੇਇਨਸਾਫੀ ਹੋਈ ਹੈ, ਉਹਨੂੰ ਸਿੰਬਲਾਈਜ਼ ਕਰਦੀ ਹੈ, ਉਹਦਾ ਰਿਪਰੈਜ਼ੈਂਟ ਕਰਦੀ ਹੈ। ਦੂਸਰਾ ਜਿਹੜਾ ਰਾਜਾ ਸਲਵਾਨ ਹੈ, ਉਹਦਾ ਵਰਤਾਰਾ ਹੈ ਇਹਦੇ ਨਾਲ, ਲੂਣਾ ਦੇ ਨਾਲ, ਉਹਦੇ ਤੋਂ ਜਿਹੜੀ ਅਨਸੈਟਿਸਫੈਕਸ਼ਨ ਹੈ, ਕਿਆ ਉਹ ਇਕੱਠੀ ਹੋ ਕੇ ਸਾਰੀ ਪੂਰਨ ਦੇ ਖਿਲਾਫ ਆ ਰਹੀ ਹੈ, ਉਹ ਵੀ ਉਹਦੇ ਵਿੱਚ ਸ਼ਾਮਲ ਹੈ ਕਿ ਨਹੀਂ ਹੈ? ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਪਹਿਲਾਂ ਤੇ ਮੈਂ ਇਹ ਜਿਹੜੀ ਗੱਲ ਹੈ ਨਾ, ਗਰਦਨੀ ਖੂਨ ਚੜਾਉਣਾ, ਇਹ ਮੁਹਾਵਰਾ ਇੱਕ ਕਿਸਮ ਦਾ ਕਿ ਖੂਨ ਦਾ ਮਤਲਬ ਇਹ ਬਲੱਡ ਨਹੀਂ, ਖੂਨ ਦਾ ਮਤਲਬ ਕਤਲ, ਕਿ ਮੇਰੇ ਸਿਰ ਦੇ ਉੱਤੇ ਤੂੰ ਕਤਲ ਦਾ ਇਲਜ਼ਾਮ ਲਗਵਾਏਂਗਾ। ਸੋ ਇਹ ਕਿਉਂ ਮੇਰੇ ਸਿਰ ਦੇ ਉੱਤੇ ਕਤਲ ਦਾ ਇਲਜ਼ਾਮ ਲਗਵਾਏਂਗਾ ਜੇ ਤੂੰ ਇਹ ਇਸੇ ਤਰ੍ਹਾਂ ਚੱਲਦਾ ਰਿਹਾ। ਦੂਸਰੀ ਇੱਕ ਹੋਰ ਲਾਈਨ ਮੈਨੂੰ ਜਿਹੜੀ ਇੰਪ੍ਰੈਸ ਕੀਤੀ ਆ ਕਿ ਅੱਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ। ਪੂਰਨ ਕਹਿ ਰਿਹਾ ਕਿ ਮੈਂ ਤਾਂ ਸੂਲੀ ਤੇ ਚੜਨ ਕੁਮ, ਅੱਖੀਂ ਫੇਰ ਕੇ, ਅੱਖਾਂ ਫੇਰ ਕੇ, ਕਿ ਜੋ ਮੇਰਾ ਵਿਊ ਪੁਆਇੰਟ ਹੈ ਮੈਂ ਉਹਨੂੰ ਬਿਲਕੁਲ ਬਦਲਣਾ ਨਹੀਂ। ਕਿ ਤੂੰ ਚਾਹੁੰਦੀ ਆ ਨਾ ਕਿ ਮੈਂ ਆਪਣਾ ਵਿਊ ਪੁਆਇੰਟ ਨੂੰ ਬਦਲ ਕੇ ਤੇ ਤੇਰੇ ਜੋ ਤੂੰ ਕਹਿੰਦੀ ਆ ਉਸ ਤਰ੍ਹਾਂ ਕਰ ਲਾਂ, ਕਿ ਮੈਂ ਜੋ ਵਿਊ ਪੁਆਇੰਟ ਮੇਰਾ, ਜੋ ਮੈਂ ਅੱਖਾਂ ਵਿੱਚ ਅੱਖਾਂ ਫੇਰਨਾ ਮਤਲਬ ਕਿ ਕਿਸੇ ਤੋਂ ਬਦਲ ਜਾਣਾ, ਮੈਂ ਉਹਨੂੰ ਆਪਣੇ ਵਿਊ ਪੁਆਇੰਟ ਨੂੰ ਬਦਲਣ ਤੇ ਬਿਲਕੁਲ ਰਾਜ਼ੀ ਨਹੀਂ, ਔਰ ਮੈਂ ਜੋ ਕਰਨਾ ਸੋ ਹੀ ਕਰਨਾ। ਮੇਰੇ ਖਿਆਲ ਅੱਖਾਂ ਫੇਰ ਕੇ, ਅੱਖਾਂ ਫੇਰਨੀਆਂ ਦਾ ਮਤਲਬ ਕਿ ਵਿਊ ਪੁਆਇੰਟ ਨੇ ਬਦਲਣ ਨੂੰ ਬਿਲਕੁਲ ਤਿਆਰ ਨਹੀਂ। ਮੈਂ ਇਸ ਤਰ੍ਹਾਂ ਸੋਚਿਆ ਥੋੜਾ। ठीक है, आगे चलिए जी सईद साहब। जी सर, हाँ जी। तीसरा पढ़ लेने जरा हैगा वे इथों, राजे दा महली आवना। राजे दा महली आवना। लाम, हाँ जी, लाम ला के हार श्रृंगार रानी, and physical wrath of a woman is on display. ਲਾਮ ਲਾ ਕੇ ਹਾਰ ਸ਼ਿੰਗਾਰ ਰਾਣੀ, ਰਾਜੇ ਆਮਦੇ ਨੂੰ ਮੰਦੇ ਹਾਲ ਹੋਈ। ਰਾਜਾ ਵੇਖ ਹੈਰਾਨ ਅਚਰਜ ਹੋਇਆ, ਮੈਲੀ ਜਗਿਆ ਨਾ ਸ਼ਮਦਾਨ ਕੋਈ। ਬੈਠ ਪੁੱਛਦਾ, ਰਾਣੀਏ ਦੱਸ ਮੈਨੂੰ, ਵੇਲੇ ਸੰਧਿਆ ਦੇ ਚੜ ਪਲੰਗ ਸੋਈ। ਕਾਦਰ ਯਾਰ ਸਲਵਾਨ ਦੀ ਗੱਲ ਸੁਣ ਕੇ, ਰਾਣੀ ਉੱਠ ਅੰਦੋ ਦੇ ਨਾਲ ਰੋਈ। अंधो लफज है फारसी ਦਾ अंधो, ਜਿਵੇਂ ਅਸੀਂ ਕਹਿੰਦੇ ਅੰਦੋਹਨਾਕ, ਵੱਡਾ ਦੁੱਖ। ਹਾਂਜੀ, ਅੰਦੋਹਨਾਕ, ਤੇ ਇੱਥੇ ਉਹਨੇ ਸਿਰਫ ਅੰਦੋਹ ਯੂਜ਼ ਕੀਤਾ। ਲਾਮ ਲਾ ਕੇ ਹਾਰ ਸ਼ਿੰਗਾਰ ਰਾਣੀ, ਇਹ ਮੇਰੇ ਹਾਲ ਇੱਕੋ ਉਸੇ ਦਿਨ ਹੀ ਵਾਕਿਆ ਹੋਇਆ। ਇਹਦੇ ਵਿੱਚ ਉਹਨਾਂ ਨੇ ਰਾਤ ਦਾ ਜ਼ਿਕਰ ਨਹੀਂ ਕੀਤਾ। ਉਹ ਚਲਾ ਗਿਆ ਤੇ ਉਹ ਫੌਰਨ ਹੀ ਜਿਹੜਾ ਉਹਦੇ ਰਾਜੇ ਆਮਦੇ ਨੂੰ ਮੰਦੇ ਹਾਲ ਹੋਈ। ਉਦੋਂ ਰਾਜਾ ਵੀ ਉੱਥੇ ਪਹੁੰਚ ਗਿਆ, ਉਹ ਵੀ ਉੱਥੇ ਹੀ ਪਹੁੰਚ ਗਈ। ਰਾਜਾ ਦੇਖ ਹੈਰਾਨ ਅਚਰਜ ਹੋਇਆ, ਅਚਰਜ ਮਾਨੇ ਅਚੰਬਾ ਹੋਇਆ, ਹੱਕਾ ਬੱਕਾ ਰਹਿ ਗਿਆ ਉਹ। ਮਹਿਲੀ ਜਗਿਆ ਨਾ ਸ਼ਮੇਦਾਨ ਕੋਈ, ਇਹ ਮੇਰੇ ਹਾਲ ਉਹਦੇ ਮਹਿਲ ਦੀ ਗੱਲ ਕਰ ਰਿਹਾ, ਲੂਣਾ ਦੇ ਮਹਿਲ ਦੀ। ਬੈਠ ਪੁੱਛਦਾ, ਰਾਣੀਏ ਦੱਸ ਮੈਨੂੰ, ਵੇਲੇ ਸੰਧਿਆ ਦੇ ਚੜ ਪਲੰਗ ਸੋਈ। ਸੰਧਿਆ ਜਿਹੜਾ ਇੱਥੇ ਦਿੱਤਾ ਨੇ, ਜਦੋਂ ਦੋ ਵੇਲੇ ਮਿਲਦੇ ਨੇ, ਮਿਲਣ ਸ਼ਾਮ ਦੀ ਇਬਾਦਤ, ਬਿਟਵੀਨ ਟੂ ਥਿੰਗਸ, ਇਹਦਾ ਮੈਂ ਦੇਖਿਆ ਕਾਫੀ ਇਹਦਾ ਮੀਟਿੰਗ ਆਫ ਡੇ ਐਂਡ ਨਾਈਟਸ ਹੈ, ਟਵਾਈਲਾਈਟ ਵੀ ਹੈ ਇਹਦਾ, ਪੀਰੀਅਡ ਆਫ ਟਾਈਮ, ਫੋਰਨੂਨ ਵੀ ਹੈ, ਮਿਡ ਡੇ ਵੀ ਹੈ, ਆਫਟਰਨੂਨ ਵੀ ਹੈ, ਈਵਨਿੰਗ ਪ੍ਰੇਅਰ, ਪਲੈਟਸ ਤੋਂ ਮੈਂ ਲਿਆ ਨਾ, ਜੁਆਇਨਿੰਗ, ਐਗਰੀਮੈਂਟ, union, promise, boundary, limit, period, between the commencement of one age and
expiration of another, reflection, meditation, name of a flower। ਇਹ ਸੰਧਿਆ ਜੇ ਇਹ ਲਫ਼ਜ਼ ਜਿਹੜਾ ਨਾ ਵੇਲੇ ਸੰਧਿਆ ਦੇ ਚੜ ਪਲੰਗ ਸੋਈ, ਇਹ ਕਾਫੀ ਇਹਦੇ ਵਿੱਚ ਜਿਹੜੇ ਨੇ ਨਾ ਪ੍ਰੈਗਨੈਂਟ ਹੈ ਲਫ਼ਜ਼, ਕਾਫੀ ਮੀਨਿੰਗਸ ਦੇ ਨਾਲ। ਕਾਦਰ ਯਾਰ ਸਲਵਾਨ ਦੀ ਗੱਲ ਸੁਣ ਕੇ ਰਾਣੀ ਉੱਠ ਅੰਦੋ ਦੇ ਨਾਲ ਰੋਈ। ਅੰਦੋ ਮੈਨੇ ਵੱਡਾ ਗਮ, ਦੁੱਖ। ਹਾਂਜੀ ਹੁਣ ਮੈਨੂਸਕ੍ਰਿਪਟ ਦੀ ਜਿਹੜੀ ਇਮੇਜਰੀ ਹੈ ਤੇ ਮੈਟਾਫਰਸ ਨੇ ਉਹ ਇੰਟਰਸਟਿੰਗ ਨੇ, ਜਿਸ 'ਚ ਮੈਨੂੰ ਇੱਕ ਚੀਜ਼ ਹੈਰਾਨ ਕੀਤਾ ਕਿ ਮਹਿਲੀ ਜਗਿਆ ਨਾ ਸ਼ਮਦਾਨ ਕੋਈ। ਅੱਛਾ ਇੱਕ ਮਿੰਟ ਜ਼ਰਾ ਥੋੜੀ ਜਿਹਾ ਇਹ ਮੈਂ ਉਹ ਟਾਈਮ ਐਂਡ ਸਪੇਸ, ਉਹ ਜਿਹੜਾ ਉਹਦਾ ਮਹਿਲ ਹੈ ਨਾ ਲੂਣਾ ਦਾ, ਉੱਥੇ ਰਾਜਾ ਸਲਵਾਨ ਆਇਆ ਮੇਰਾ ਖਿਆਲ। ਹਾਂਜੀ ਹਾਂਜੀ, ਉਹ ਰਾਣੀ ਕੋਲ ਆਇਆ। ਹਾਂ ਰਾਣੀ ਕੋਲ ਆਇਆ। ਤੇ ਉਹਦੇ 'ਚ ਇੰਟਰਸਟਿੰਗ ਚੀਜ਼ ਜਿਹੜੀ ਮੈਂ ਨੋਟ ਕੀਤੀ ਹੈ ਮੈਂ ਇਮੇਜਰੀ ਤੇ ਸਿੰਬਲੀਜ਼ ਤੇ ਮੈਟਾਫਰਸ ਉਹਦੇ 'ਚ, ਕਿ ਉਹ ਚੁੱਕੇ ਉਹ ਹੁਣ ਇਸ ਲਈ ਸ਼ੀ ਇਜ਼ ਇਨ ਕੰਪਲੀਟ ਰੈਥ ਫਰੋਮ ਦ ਰਿਜੈਕਸ਼ਨ ਬਾਈ ਪੂਰਨ, ਤੇ ਇਮੀਡੀਏਟਲੀ ਜਿਹੜਾ ਕਾਦਰ ਯਾਰ ਹੈ ਉਹ ਜਿਹੜਾ ਅਸੀਂ ਕਹਿੰਦੇ ਨਾ ਸਪੇਸ ਐਂਡ ਟਾਈਮ, ਜਿਹੜੀ ਸਪੇਸ ਹੈ ਉਹਦੇ 'ਚ ਉਹਨੇ ਫੌਰਨ ਸ਼ਾਮ ਲੈ ਆਇਆ। ਔਰ ਜਿਹੜਾ ਸਾਰਾ ਮਾਹੌਲ ਨੂੰ ਦਿਖਾਇਆ ਜਾ ਰਿਹਾ ਕਿ ਹਾਰ ਸ਼ਿੰਗਾਰ ਦਾ ਲੱਥਣਾ, ਸ਼ਾਮ ਦਾ ਵੇਲਾ ਹੋਣਾ ਔਰ ਸ਼ਮਾਦਾਨ ਨਾ ਜਲਣਾ ਔਰ ਅੰਧੇਰਾ ਹੋਣਾ। ਅਗਰ ਤੁਸੀਂ ਸਾਰੇ ਜਿਹੜੇ ਮੈਟਾਫਰਸ ਜ਼ਿਹਨ 'ਚ ਰੱਖੋ ਤੇ ਇਹ ਇੱਕ ਦੁੱਖ, ਤਕਲੀਫ ਔਰ ਇੱਕ ਬੈਡ ਓਮਨ ਵੱਲ ਇਸ਼ਾਰਾ ਕਰਦੇ ਪਏ ਨੇ, ਇੱਕ ਬੁਰਾ ਸ਼ਗੂਨ ਵੱਲ ਇਸ਼ਾਰਾ ਕਰਦੇ ਪਏ ਨੇ ਕਿ ਕੁਛ ਨੂੰ ਹੋਣ ਵਾਲਾ ਹੈ। ਸੋ ਬਾਕੀ ਉਹ ਲਾਈਨਾਂ ਤੇ ਸਿੰਪਲ ਨੇ, ਲੇਕਿਨ ਮੈਂ ਇੱਧਰ ਮੇਰਾ ਧਿਆਨ ਬੜਾ ਗਿਆ। That's all I ਸੰਧਿਆ ਜਿਹੜਾ ਅੱਛਾ, ਸੰਧਿਆ ਜਿਹੜਾ ਸ਼ਾਮ ਨੂੰ- ਇਬਾਦਤ ਦਾ ਵੇਲਾ, ਸ਼ਾਮ ਦੀ ਇਬਾਦਤ ਦਾ ਜੀ, ਜੀ, ਵੇਲਾ, ਜੀ ਉਹ ਸੁੱਤੀ ਹੋਈ ਹੈ। ਹਾਂਜੀ। ਅੱਛਾ ਸ਼ਾਮ ਨੂੰ ਮਤਲਬ ਸ਼ਮਾਦਾਨ ਰੋਸ਼ਨ ਹੁੰਦੇ ਨੇ, ਹਾਰ ਸ਼ਿੰਗਾਰ ਰਾਣੀ ਕਰ ਰਹੀ ਹੁੰਦੀ ਏ, ਇਹ ਉਹ ਟਾਈਮ ਹੈ ਜਦੋਂ ਤਿਆਰੀ ਹੋ ਰਹੀ ਹੁੰਦੀ ਹੈ ਸ਼ਾਮ ਦੀ, ਔਰ ਮਤਲਬ ਆਪਣੇ ਆਪ ਨੂੰ ਸਜਾਇਆ ਜਾ ਰਿਹਾ ਹੈ ਔਰ ਪੂਰੇ ਜਿਹੜੇ ਰਸਮਾਂ ਨੇ ਸ਼ਾਮ ਰਾਤ ਦੀਆਂ ਉਹ ਹੋ ਰਹੀਆਂ ਨੇ, ਲੇਕਿਨ ਉਸ ਵੇਲੇ ਕੁਝ ਵੀ ਨਹੀਂ ਹੋ ਰਿਹਾ। ਉਹਨੇ ਜਿਹੜਾ ਨਾ ਪੂਰਾ ਰੋਣਾ ਪਾਇਆ ਹੋਇਆ ਹੈ। ਅੱਛਾ ਇੱਕ ਚੀਜ਼ ਹੈ ਕਿ ਜਿਵੇਂ ਤੁਸੀਂ ਕਾਲੀ ਮਾਤਾ ਦਾ ਕਿਹਾ ਕਿ ਉਹ ਲਹੂ ਤੋਂ ਯਾਦ ਆਉਂਦਾ ਹੈ, ਔਰਤ ਦੀ ਵੀ ਅਗਰ ਮੈਂ ਨਾ ਵੀ ਗੱਲ ਕਰਾਂ ਤੇ ਜਦੋਂ ਤੁਸੀਂ ਮੁਹੱਬਤ ਵਿੱਚ ਹੁੰਦੇ ਹੋ, ਇਸ਼ਕ ਵਿੱਚ ਹੁੰਦੇ ਹੋ, ਤੇ ਤੁਸੀਂ ਵਲਨਰੇਬਲ ਹੋ ਜਾਂਦੇ ਹੋ। ਤੁਹਾਡੇ ਫੈਸਲੇ ਤੁਹਾਡੇ ਨਹੀਂ ਰਹਿੰਦੇ, ਤੁਹਾਡੇ ਇਮੋਸ਼ਨਸ ਤੁਹਾਡੇ ਕੰਟਰੋਲ ਵਿੱਚ ਨਹੀਂ ਹੁੰਦੇ। ਲੇਕਿਨ ਉੱਥੇ ਵੀ ਅਗਰ ਲੂਣਾ ਨੂੰ ਦੇਖਿਆ ਜਾਏ ਤੇ ਉਹਨੇ ਆਪਣਾ ਜਿਹੜਾ ਸੈਂਸ ਹੈ ਉਹ ਖੋਇਆ ਨਹੀਂ ਹੈ ਕਿ ਮੈਂ ਹੁਣ ਕਰਨਾ ਕੀ ਹੈ ਔਰ ਉਹਦਾ ਕੀ ਤਰੀਕਾ ਹੈ ਕਾਰ ਹੈ। ਉਹਨੇ ਆਪਣੇ ਆਪ ਨੂੰ ਪੂਰਾ ਕੂਲ ਡਾਊਨ ਕਰਕੇ ਪੂਰੀ ਪਲੈਨਿੰਗ ਦੇ ਨਾਲ ਉਹ ਅੱਗੇ ਚੱਲ ਰਹੀ ਹੈ ਕਿ ਕੀ ਹੋਏਗਾ ਔਰ ਕਿਸ ਤਰ੍ਹਾਂ ਹੋਏਗਾ, ਆਪਣੇ ਆਪ ਨੂੰ ਸਾਂਭ ਕੇ। ਹਾਂ ਇਹ ਮੈਨੂੰ ਹੁਣੀ ਯਾਦ ਆਇਆ ਕਿ ਇਹ ਜਿਹੜੀ ਸ਼ਾਮ ਹੈ, ਸ਼ਾਮ ਨੂੰ ਅਸੀਂ ਅਮਰਜੀਤ ਜੀ ਵੀ ਸ਼ਾਇਦ ਹੋਵੇ, ਸਈਦ ਸਾਹਿਬ ਵੀ, ਸ਼ਾਮ ਨੂੰ ਅਸੀਂ ਕਹਿੰਦੇ ਹਾਂ ਜ਼ਵਾਲ ਦਾ ਵੇਲਾ ਹੈ। ਔਰ ਸ਼ਾਮ ਦੇ ਟਾਈਮ ਲੇਟਣਾ ਨਹੀਂ ਚਾਹੀਦਾ। ਮਾਵਾਂ ਵੀ ਬੱਚਿਆਂ ਨੂੰ ਕਹਿੰਦੀਆਂ ਲੇਟਣਾ ਨਹੀਂ ਚਾਹੀਦਾ, ਸੋਣਾ ਨਹੀਂ ਚਾਹੀਦਾ, ਬਦਸ਼ਗੁਨੀ ਸਮਝੀ ਜਾਂਦੀ ਹੈ ਲੇਟਣਾ ਜਿਹੜਾ। ਹਾਂ ਔਰ ਬੱਤੀਆਂ ਵੀ ਬਾਲ ਕੇ ਰੱਖਣੀਆਂ ਚਾਹੀਦੀਆਂ ਨੇ, ਇਹ ਵੀ ਹੈ। ਹਾਂ ਬੱਤੀਆਂ ਦੇ ਨਾਂ ਵਾਲੋ ਵਾਪਟਾ ਦੇ ਬਿੱਲ ਬੜੇ ਆਉਂਦੇ ਨੇ, ਲੇਕਿਨ ਹੈ ਕਿ ਸੋਣਾ ਨਹੀਂ ਚਾਹੀਦਾ। ਆਈ ਥਿੰਕ ਇੱਕ ਹੋਰ ਇਹਦੇ ਵਿੱਚ ਜਿਹੜੀ ਗੱਲ ਮੈਂ ਨੋਟ ਕੀਤੀ ਨਾ ਜ਼ੁਬੈਰ ਸਾਹਿਬ, ਕਿ ਜਦੋਂ ਨਾਰਮਲੀ ਰਾਜਾ ਆਂਦਾ ਹੈ, ਜ਼ਾਹਰੀ ਗੱਲ ਹੈ ਉਹਦੀ ਰੂਟੀਨ ਹੋਣੀ ਹੈ, ਜਾਂ ਅਗਰ ਰੂਟੀਨ ਤੋਂ ਹਟ ਕੇ ਆਂਦਾ ਤੇ ਮੈਸੇਜ ਭੇਜਦਾ ਹੈਗਾ ਕਿ ਮੈਂ ਆ ਰਿਹਾ, ਤੇ ਉਹਦਾ ਆਣਾ ਮਤਲਬ ਹੁੰਦਾ ਹੈ ਕਿ ਹੁਣ ਰਾਣੀ ਜਿਹੜੀ ਆਪਣੇ ਆਪ ਨੂੰ ਹਾਰ ਸ਼ਿੰਗਾਰ ਕਰਕੇ ਤਿਆਰ ਕਰਕੇ ਬੈਠੇ, ਬਿਕੋਜ਼ ਰਾਜਾ ਆ ਰਿਹਾ ਹੁਣ, ਠੀਕ ਹੈ। ਲੇਕਿਨ ਉਹ ਰਾਜੇ ਨੂੰ ਬਿਲਕੁਲ ਆਪਣਾ ਸਭ ਕੁਝ ਮਾਹੌਲ, ਆਪਣਾ ਹਾਰ ਸ਼ਿੰਗਾਰ ਉਲਟ ਦਿਖਾ ਰਹੀ ਤਾਂ ਕਿ ਰਾਜਾ ਹੈਰਾਨ ਹੋ ਕੇ ਪੁੱਛੇ ਤੇ ਨਾ ਹੋਇਆ ਕੀ। So it's very beautifully contrast portrayed by Kader Yar ਕਿ ਉਹ ਸ਼ਾਮ ਨੂੰ ਫਨ ਕਰਨ ਵਾਸਤੇ ਆਂਦਾ, ਅੱਛਾ ਟਾਈਮ ਲੈਣ, ਅੱਛਾ ਵਕਤ ਗੁਜ਼ਾਰਨ ਆਂਦਾ ਵੇ ਆਪਣੇ ਯੰਗ ਰਾਣੀ ਕੋਲ,
ਲੇਕਿਨ ਰਾਣੀ ਨੇ ਬਿਲਕੁਲ ਜਿਹੜਾ ਰੂਟੀਨ ਦੀ ਉਹਦੀ ਹੈਗੀ ਸੀ ਕਿ ਸ਼ੰਮਾਂ ਦਾ ਜਲਣਾ, ਰਾਣੀ ਦਾ ਤਿਆਰ ਹੋਣਾ, ਜ਼ੇਵਰ ਪਾਣਾ, ਪ੍ਰੈਜ਼ੈਂਟੇਬਲ ਕਰਨਾ ਰਾਜੇ ਦੇ ਆਉਣ ਤੋਂ ਪਹਿਲੇ ਰਾਣੀ ਨੂੰ, ਉਹ ਬਿਲਕੁਲ ਉਹਨੇ ਆਪੋਜ਼ਿਟ ਕਰਤਾ ਤਾਂ ਕਿ ਉਹ ਰਾਜੇ ਨੂੰ ਕਨਵਿੰਸ ਕਰ ਸਕੇ ਇਸ ਸਾਰੀ ਸੂਰਤ ਹਾਲ ਤੋਂ ਕਿ ਉਹਨਾਂ ਹੋਇਆ ਕੀ ਹੈ ਤੇ ਉਹ ਚਾਹੁੰਦੀ ਕੀ ਹੈ। ਸੋ ਇਟਸ ਵੈਰੀ ਕੰਟਰਾਸਟਿੰਗ ਕਿ ਰੂਟੀਨ ਦੇ ਵਿੱਚੋਂ ਇੰਜ ਨਹੀਂ ਕਰਦੀ ਸੀ ਲੇਕਿਨ ਉਹਨੇ ਅੱਜ ਇਹ ਕੀਤਾ। ਦੈਟਸ ਵੈਰੀ ਇੰਟਰਸਟਿੰਗ ਐਂਡ ਨੈਚੁਰਲ ਟੂ ਇਨ ਦੈਟ ਸਿਚੁਏਸ਼ਨ। हाँ जी किश्वर जी दसो जी। मिकी ना ये जेह्ड़ी लूना ना कैरेक्टर आ ना ये बहुत मतलब तुसां नी उस नाल हमदर्दी भी होनी फिर क्योंकि या शायद बंदा समझी सकना कि वो जेह्ड़ा इमोशनल टर्मोइल चलना पिया ते बंदे के खाली मतलब एक औरत हुई उसनी जेह्ड़ी इमोशनल टर्मोइल है ना उस नाल एक मैं एक औरत हुई उस नाल बड़ा एसोसिएट ते रिलेट भी करी सकनी आं कि रिजेक्शन हुई ते उस नाल दिल नहीं कि हुण जेह्ड़ा दूआ ऐसी राजा ऐसी ते उस नाल मैं गल बात करां या मैं उस आस्ते हार सिंगार करां ओह् बस उस शाम बस उस मतलब ओह् जिस तरह शमादान सारे जेह्ड़े ओह् बुझी गए उस तरह उसदा दिल भी बुझी गया ते एह् सारी जेह्ड़ी ओह् मिकी जेह्ड़ी उसनी कैरेक्टर नाल ना हून जदूं एह् आखना पिया ना कि ओह् सही गेई उसने समाधान नहीं उस दिलाए तो तुसां की उस पर तरस पिया छड़ा हमदर्दी होनी पई उस नाल एह् बड़ी चंगी गल्ल लगी मिकी इस पार्ट च। हाँ जी अमरजीत जी। ਹਾਂਜੀ, ਇਹ ਵੈਸੇ ਜਿੱਦਾਂ ਵਰਦਾ ਜੀ ਹੁਣਾਂ ਨੇ ਕਿਹਾ ਕਿ ਇਹ ਲੂਣਾ ਜਿਹੜੀ ਆ ਬਹੁਤ ਹੀ ਜ਼ਿਆਦਾ ਸ਼ੀ ਇਜ਼ ਇਨ ਫੁੱਲ ਸੈਂਸਿਸ, ਬਹੁਤ ਕੈਲਕੂਲੇਟਿੰਗ ਤਰੀਕੇ ਦੇ ਨਾਲ ਇਹ ਇੱਕ ਚਲਿੱਤਰ ਫਰੇਬ ਡਿਸੈਪਸ਼ਨ ਨੂੰ ਰਚ ਰਹੀ ਆ, ਪੈਦਾ ਕਰ ਰਹੀ ਆ, ਔਰ ਉਹਨੂੰ ਇਹ ਵੀ ਪਤਾ ਕਿ ਇਹ ਸਾਰੀ ਦੀ ਸਾਰੀ ਗੇਮ ਜਿਹੜੀ ਆ ਐਕਚੁਅਲੀ ਬਹੁਤ ਹਾਈ ਸਟੇਕਸ, ਬੜੀ ਡੇਂਜਰਸ ਲੈਵਲ ਤੇ ਗੇਮ ਹੈ। ਜੇ ਨੈਚੁਰਲੀ ਰਾਜੇ ਨੂੰ ਪਤਾ ਲੱਗ ਜਾਂਦਾ ਤੇ ਜਾਂ ਤੇ ਲੂਣਾ ਮਰੂਗੀ ਤੇ ਜਾਂ ਪੂਰਨ ਮਰੂਗਾ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਜੇ ਅਸੀਂ ਸੋਚੀਏ ਤੇ ਇਹ ਜਿਹੜਾ ਸੀਨ ਇਹਦੇ ਪਹਿਰੇ ਦੇ ਬੰਦ ਦੇ ਵਿੱਚ ਲਿਖਿਆ ਬਹੁਤ ਵਿਵਿਡ ਸੀਨ ਹੈ। ਇਸ ਸੀਨ ਨੂੰ ਕਈ ਲੋਕਾਂ ਨੂੰ ਮੈਂ ਸੁਣਿਆ, ਪੜ੍ਹਿਆ ਵੀ ਕਿਸ ਤਰ੍ਹਾਂ ਇਹ ਡਿਸਕ੍ਰਾਈਬ ਕਰਦੇ ਨੇ ਕਿ ਇਹ ਜਿਹੜਾ ਸੀਨ ਹੈ ਇਹਨੂੰ ਮੈਂ ਹੁਣ ਆਪਣੇ ਡਿਸਕ੍ਰਿਪਸ਼ਨ ਦੇ ਹਿਸਾਬ ਨਾਲ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਦੇਖੋ ਕਿ ਤੁਹਾਨੂੰ ਪਸੰਦ ਆਉਂਦਾ ਕਿ ਨਹੀਂ ਆਉਂਦਾ। ਕਿ ਲੂਣਾ ਨੇ ਆਪਣਾ ਸਾਰਾ ਜੋ ਵੀ ਹਾਰ ਸ਼ਿੰਗਾਰ ਹੈ, ਮੇਕਅਪ ਜਿਹੜੀ ਹੈ ਵਗੈਰਾ ਲਾ ਦਿੱਤੀ ਹੈ, ਸਾਰੀ ਦੀ ਸਾਰੀ ਜਿਊਲਰੀ ਵਗੈਰਾ ਜਿਹੜੀ ਪਾਈ ਹੁੰਦੀ ਹੈ ਵਗਾ ਕੇ ਬਾਹਰ ਮਾਰੀ ਆ, ਸਿਰ ਦੀਆਂ ਜਿਹੜੀਆਂ ਗੁੱਤਾਂ ਤੇ ਮੀਂਡੀਆਂ ਵਗੈਰਾ ਖੋਲ ਕੇ ਵਾਲ ਖਿਲਾਰ ਲਏ ਨੇ। ਕਈ ਤਾਂ ਡਿਸਕ੍ਰਾਈਬ ਕਰਨ ਨੂੰ ਇਹਦੇ 'ਚ ਇਹ ਵੀ ਕਹਿੰਦੇ ਨੇ ਕਿ ਉਹਨੇ ਜੀ ਕੱਪੜੇ ਵੀ ਥੋੜੇ ਮਾੜੇ ਆਪਣੇ ਪਾੜ ਲਏ ਤੇ ਸਿਰ ਦੇ ਵਿੱਚ ਜਾਂ ਮਿੱਟੀ ਜਾਂ ਸੁਆਹ ਪਾ ਕੇ, ਮਤਲਬ ਐਗਜ਼ੈਜਰੇਟ ਕਰਕੇ ਇਸ ਸਿਚੁਏਸ਼ਨ ਦਾ ਇਹ ਜਿਹੜਾ ਡਿਸੈਪਸ਼ਨ ਆ ਫਰੇਬ ਕਰ ਰਹੀ ਆ। ਮਹਿਲ ਦੇ ਵਿੱਚ ਸਭ ਪਾਸੇ ਖਲਾਰਾ ਪਾਇਆ ਪਿਆ, ਕੋਈ ਸਫਾਈ ਨਹੀਂ। ਮੇਰਾ ਖਿਆਲ ਉਹਨੇ ਨੌਕਰਾਂ ਸ਼ੌਕਰਾਂ ਨੂੰ ਵੀ ਬਾਹਰ ਕੱਢ ਦਿੱਤਾ, ਤੁਸੀਂ ਜਾਓ। ਕੋਈ ਮਹਿਲ ਦੇ ਵਿੱਚ ਦੀਵਾ ਬੱਤੀ ਸ਼ਮਾਦਾਨ ਫਾਨੂਸ ਵਗੈਰਾ ਨਹੀਂ ਜਗਾਏ। ਸੋ ਬੜਾ ਮੋਰੋਸ ਔਰ ਸੈਡ ਐਟਮੋਸਫੀਅਰ ਬਣਾ ਕੇ ਜਦੋਂ ਸ਼ਾਮ ਨੂੰ ਸੰਧਿਆ ਦਾ ਵੇਲਾ, ਟਵੀਲਾਈਟ ਜ਼ੋਨ, ਸ਼ਾਮੀ ਜਿਹੜਾ ਆਪਾਂ ਮੂੰਹ ਹਨੇਰਾ ਕਹਿੰਦੇ, ਮੂੰਹ ਹਨੇਰੇ ਦੇ ਟਾਈਮ ਤੇ ਜਦੋਂ ਰਾਜਾ ਸਲਵਾਨ ਘਰ ਆਇਆ, ਉਹਨੇ ਆਲਾ ਦੁਆਲਾ ਦੇਖਿਆ, ਹੈਰਾਨ ਹੋ ਗਿਆ। ਦੇਖਦਾ ਕਿ ਪਲੰਗ ਦੇ ਉੱਤੇ ਲੂਣਾ ਵਾਲ ਖਿਲਾਰੀ ਪਈ ਆ ਤੇ ਸਲਵਾਨ ਕਹਿੰਦਾ ਕਿ ਰਾਣੀਏ ਆ ਕੀ ਹੋ ਰਿਹਾ, ਇਹ ਕੀ ਹੋ ਰਿਹਾ। ਉਹਦੇ ਜਵਾਬ ਦੇ ਵਿੱਚ ਸਲਵਾਨ ਦੀ ਆਵਾਜ਼ ਸੁਣ ਕੇ ਲੂਣਾ ਝੂਠਾ ਧੋਖੇ ਦੇ ਨਾਲ ਰੋਣਾ ਸ਼ੁਰੂ ਕਰ ਦਿੰਦੀ ਆ। ਮੇਰੇ ਖਿਆਲ ਲਾਸਟ ਲਾਈਨਸ ਵਿੱਚ ਕਹਿੰਦਾ ਕਿ ਰਾਣੀ ਉੱਠ ਕੇ ਧਰੋ ਦੇ ਨਾਲ ਰੋਈ। ਸਾਡੇ ਇਦਾਂ ਲਿਖਿਆ ਧਰੋ ਦਾ ਮਤਲਬ ਉਹਨੇ ਧੋਖੇ ਦੇ ਨਾਲ ਝੂਠਾ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਸੋ ਸ਼ੀ ਇਜ਼ ਪਲੇਇੰਗ ਦ ਗੇਮ ਇਨ ਅ ਵੈਰੀ ਕੈਲਕੂਲੇਟਿੰਗ ਮੈਨਰ ਇਨ ਫਰੰਟ ਆਫ ਦ ਸਲਵਾਨ ਰਾਜੇ ਦਾ ਪੂਰਾ ਸੈਟਅਪ ਹੋ ਕੇ। ਮੈਂ ਇਸ ਤਰ੍ਹਾਂ ਸਮਝਿਆ, ਮੈਂ ਵੀ ਐਗਜ਼ੈਜਰੇਟ ਕੀਤਾ, ਪਰ ਮੇਰਾ ਖਿਆਲ ਇਹ ਵਿਵਿਡ ਸੀਨ ਕਾਫੀ ਕੁਝ ਦੱਸਦਾ ਇਹਦੇ ਬਾਰੇ। ਥੈਂਕ ਯੂ। ਅੱਛਾ, ਮੇਰੇ ਜ਼ਿਹਨ ਵਿੱਚ ਇੱਕ ਗੱਲ ਆਈ ਹੈ ਕਿ ਦੇਖੋ ਸਰਵਾਈਵਲ ਫॉर ਦੀ ਫਿਟੈਸਟ ਇਹਨੂੰ ਕਹਿ ਲੋ ਜਾਂ ਜੋ ਵੀ,
ਕਿ ਹੁਣ ਗੱਲ ਦੋ ਲੋਕਾਂ ਦੇ ਵਿੱਚ ਹੈ, ਉਹ ਕਿਧਰੋਂ ਨਾ ਕਿਧਰੋਂ ਤੇ ਨਿਕਲੇਗੀ। ਅਗਰ ਉਹ ਪੂਰਨ ਨੂੰ ਸਾਡੇ ਨਹੀਂ ਲਾਏਗੀ ਤੇ ਆਪ ਲੱਗੇਗੀ। ਲਿਹਾਜ਼ਾ ਉਹਨੇ ਉਹ ਖੇਡ ਪਹਿਲੇ ਖੇਡਣਾ ਸ਼ੁਰੂ ਕਰ ਦਿੱਤਾ ਹੈ ਕਿ ਪੂਰਨ ਨੂੰ ਜਿੰਨੀ ਦੇਰ ਤੱਕ ਸਮਝ ਵੀ ਨਾ ਆਏ ਉਨੀ ਦੇਰ ਤੱਕ ਮੈਂ ਆਪਣਾ ਕੰਮ ਕਰ ਜਾਵਾਂ। ਦੂਸਰੀ ਚੀਜ਼ ਇੱਕ ਹੋਰ ਤੁਸੀਂ ਪਿਛਲੇ ਲੈਕਚਰ ਵਿੱਚ ਆਖੀ ਸੀ ਕਿ ਫੈਸਲੇ ਦਾ ਇਖਤਿਆਰ ਔਰਤ ਕੋਲ ਹੁੰਦਾ ਹੈ, ਜਾਂ ਔਰਤ ਦਾ ਫੈਸਲਾ ਹੈ ਕਿ ਉਹ ਕਿਹਦੇ ਨਾਲ ਰਹਿਣਾ ਚਾਹੁੰਦੀ ਹੈ, ਕਿਹਦੇ ਨਾਲ ਕਿਸ ਤਰ੍ਹਾਂ ਤਾਲੁਕ ਬਣਾਉਣਾ ਚਾਹੁੰਦੀ ਹੈ। ਇੱਥੇ ਫੈਸਲਾ ਪੂਰਨ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਤੇ ਇੱਕ ਬਹੁਤ ਅਲਾਰਮਿੰਗ ਸਿਚੁਏਸ਼ਨ ਹੈ ਨਾ। ਮਤਲਬ ਬਤੌਰ ਔਰਤ ਦੇ ਅਗਰ ਮੈਂ ਸੋਚਾਂ ਕਿ ਭਾਈ ਤੂੰ ਫੈਸਲਾ ਕਰ ਰਿਹਾ ਹੈ, ਅੱਛਾ ਮੈਂ ਹੁਣ ਤੈਨੂੰ ਦੱਸਦੀ ਹਾਂ, ਇਹ ਵੀ ਹੋ ਸਕਦਾ ਹੈ। ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਉਹਨੂੰ ਲੂਣਾ ਨੂੰ ਇਹ ਸ਼ੱਕ ਹੈ ਕਿ ਪੂਰਨ ਜਾ ਕੇ ਬਾਦਸ਼ਾਹ ਨੂੰ ਇਹ ਦੱਸੇਗਾ ਕਿ ਲੂਣਾ ਨੇ ਮੇਰੇ ਨਾਲ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਉਹਨੂੰ ਕਰਨ ਵਾਸਤੇ ਪਹਿਲੇ ਹੀ ਉਹ ਬਾਦਸ਼ਾਹ ਨੂੰ ਕਾਰੀ ਮੇਰੇ ਹਾਲ ਐਸੀ ਨਹੀਂ ਕਰ ਲੇਗੀ। ਲੂਣਾ ਨੇ ਉਹਨੂੰ ਕੋਈ ਥ੍ਰੈਟ ਨਹੀਂ, ਪੂਰਨ ਨੇ ਉਹਨੂੰ ਕੋਈ ਥ੍ਰੈਟ ਨਹੀਂ ਦਿੱਤੀ। ਉਹ ਬਸ ਕਹਿ ਰਿਹਾ ਕਿ ਮੈਂ ਨਹੀਂ, ਤੂੰ ਚਾਹ ਰਹੀ ਹੈ ਮੈਂ ਨਹੀਂ ਕਰਨਾ। ਸਾਨੂੰ ਉਹਦੇ ਵੱਲੋਂ ਕੋਈ ਐਸਾ ਨਜ਼ਰ ਨਹੀਂ ਆ ਰਿਹਾ ਕਿ ਉਹ ਬਾਦਸ਼ਾਹ ਨੂੰ ਨਹੀਂ, ਕੰਪਲੇਂਟ ਪੂਰਨ ਨੇ ਕੋਈ ਕਰੇਗਾ। ਥ੍ਰੈਟ ਨਹੀਂ ਦਿੱਤਾ, ਪੂਰਨ ਨੇ ਕੋਈ ਥ੍ਰੈਟ ਨਹੀਂ ਦਿੱਤਾ, ਮਗਰ ਇਨ ਲੌਂਗ ਟਰਮ ਕੱਲ ਨੂੰ ਪੂਰਨ ਬਣੇਗਾ ਨਾ ਬਾਦਸ਼ਾਹ, ਤੇ ਉਹ ਕਿਧਰੇ ਨਾ ਕਿਧਰੇ ਉਹ ਚੀਜ਼ ਆਏਗੀ ਔਰ ਇਹਨੂੰ ਕੌਨਸੀਕੁਐਂਸਿਸ ਦਾ ਸਾਹਮਣਾ ਕਰਨਾ ਪਏਗਾ। ਲਿਹਾਜ਼ਾ ਉਹ ਟਾਈਮਲੀ ਹੋ ਸਕਦਾ ਕਿ ਉਹ ਸੋਚ ਰਹੀ ਹੋਵੇ। ਬਸ ਇੱਕ ਆਈਡੀਆ ਜਸਟ ਮੈਂ ਦਿੱਤਾ ਕਿ ਇਹ ਵੀ ਹੋ ਸਕਦਾ ਹੈ। ਬਾਕੀ ਜਿਹੜਾ ਕਿਉਂਕਿ ਇਨੀਸ਼ੀਏਟਿਵ ਲੂਣਾ ਦਾ ਹੈ ਤੇ ਤੁਸੀਂ ਕਹਿ ਰਹੇ ਫੈਸਲਾ ਫਿਰ ਉਹੀ ਕਰੇਗੀ ਨਾ। ਜਿਹਦਾ ਇਨੀਸ਼ੀਏਟਿਵ ਹੁੰਦਾ ਆਖਰੀ ਫੈਸਲਾ ਵੀ ਉਹਦਾ ਹੀ ਹੁੰਦਾ। ਮੇਰਾ ਖਿਆਲ ਹੈ ਲੂਣਾ ਜਿਹੜੀ ਹੈ ਬਹੁਤ ਜ਼ਿਆਦਾ ਐਂਬਿਸ਼ੀਅਸ, ਮਾਡਰਨ ਆਪਣਾ ਰੋਲ ਜਾਂ ਆਪਣਾ ਰਾਈਟ ਜਿਹੜਾ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ, ਜਾਂ ਉਹ ਪੂਰਨ ਦੇ ਨਾਲ ਕਹਿ ਸਕਦੇ ਹਾਂ ਕਿ ਵਿਆਹ ਕਰਵਾ ਕੇ ਰਾਣੀ ਬਣਨਾ ਚਾਹੁੰਦੀ ਹੈ, ਜਾਂ ਰਾਜੇ ਨੂੰ ਮਰਵਾਏਗੀ, ਕਿਉਂਕਿ ਇੱਛਰਾਂ ਜਿਹੜੀ ਆ ਉਹ ਤਾਂ ਰਾਣੀ ਆ। ਹੁਣ ਲੂਣਾ ਦੀ ਹਾਲਤ ਤਾਂ ਬੜੀ ਮਾੜੀ। ਆਈ ਥਿੰਕ ਲੂਣਾ ਇਜ਼ ਕਲੇਮਿੰਗ ਹਰ ਰਾਈਟ ਇਨ ਐਵਰੀ ਪੋਸੀਬਲ ਵੇ। ਮੈਨੂੰ ਇਹ ਵੀ ਲੱਗਦਾ ਕਿ ਨੈਚੁਰਲੀ ਹੁਣ ਯੰਗ ਹੈ, ਉਹਦੇ ਜੇ ਬੱਚਾ ਹੋਇਆ ਤੇ ਉਹਦੇ ਬੱਚੇ ਨੂੰ ਕੋਈ ਚਾਂਸ ਨਹੀਂ ਰਾਜਾ ਬਣਨ ਦਾ, ਔਰ ਸ਼ੀ ਵਾਂਟਸ ਟੂ ਗੈਟ ਅਹੈਡ। ਕਿ ਇਹਨੂੰ ਜਿਹਦਾ ਆਮ ਤੌਰ ਤੇ ਕਹਿੰਦੇ ਨੇ ਕਿ ਮਤਰੇਈਆਂ ਮਾਵਾਂ ਬੱਚਿਆਂ ਨੂੰ ਮਰਵਾ ਦਿੰਦੀਆਂ ਨੇ ਆਪਣੇ ਬੱਚੇ ਦੇ ਖਾਤਰ। ਇਹ ਵੀ ਹੋ ਸਕਦਾ ਕਿ ਸ਼ੀ ਇਜ਼ ਸੋ ਐਂਬਿਸ਼ੀਅਸ ਟੂ ਗੈਟ, ਉਹਨੇ ਰਾਜ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਦਾ ਮਕਸਦ ਇਹ ਵੀ ਹੋ ਸਕਦਾ। ਅੱਛਾ, ਇੱਕ ਇਹ ਵੀ ਪੁਆਇੰਟ ਹੋ ਹੋਰ ਸਕਦਾ ਕਿ ਮੈਂ ਇੰਨੀ ਸੋਹਣੀ ਆ ਕਿ ਤੇਰਾ ਪੁੱਤਰ ਵੀ ਮੇਰੇ ਤੇ ਆਸ਼ਿਕ ਹੈ, ਤੇ ਤੂੰ ਮੇਰੀ ਜਿਹੜਾ ਖੂਬਸੂਰਤੀ ਹੈ ਉਹਦਾ ਅੰਦਾਜ਼ਾ ਕਰ। ਇਹਦਾ ਹੋਰ ਜਿਹੜੀ ਹੈ ਉਹਦੀ ਖੂਬਸੂਰਤੀ 'ਚ ਵਾਧਾ ਹੁੰਦਾ ਹੈ ਕਿ ਉਹਦਾ ਪੁੱਤਰ ਵੀ ਉਹਦੇ ਤੇ ਅਟੈਂਪਟ ਕਰ ਰਿਹਾ। ਕਿਉਂਕਿ ਰਾਣੀ ਤੋਂ ਬਣ ਨਹੀਂ ਸਕਦੀ ਜਿੰਨੀ ਦੇਰ ਲਈ ਪੂਰਨ ਹੈ, ਪੂਰਨ ਦੀ ਮਾਂ ਆ। ਰਾਣੀ ਜਿਹੜੀ ਆ ਲੂਣਾ ਨਹੀਂ ਬਣ ਸਕਦੀ। ਉਹ ਤਾਂ ਰਾਣੀ ਤਦੇ ਬਣੇਗੀ ਜਾਂ ਪੂਰਨ ਨਾਲ ਤਾਂ ਰਾਜੇ ਨੂੰ ਮਰਵਾ ਕੇ ਖੁਦ ਰਾਣੀ ਬਣਨਾ ਚਾਹੁੰਦੀ ਆ। ਮੇਰਾ ਖਿਆਲ ਦਗਾ ਧਰੋ ਜੋ ਜਿਸ ਤਰ੍ਹਾਂ ਕੀਤਾ ਸਲਵਾਨ ਨੇ ਯੰਗ ਕੁੜੀ ਨਾਲ ਵਿਆਹ ਕਰਵਾ ਲਿਆ, ਇਹਦੀ ਵੀ ਜਿਹੜੀ ਲੂਣਾ ਦੀ ਵੀ ਜਿਹੜੀ ਆ ਗੱਲ ਹੈ ਆਪਣੇ ਪੂਰਨ ਦੇ ਨਾਲ, ਕੋਈ ਮਤਲਬ ਇਟਸ ਨਾਟ ਆਊਟ ਆਫ ਦ ਆਰਡੀਨਰੀ। ਉਹ ਵੀ ਉਹੀ ਕਰਨਾ ਚਾਹੁੰਦੀ ਹੈ ਜੋ ਸਲਵਾਨ ਨੇ ਕੀਤਾ। ਇਹ ਗੱਲ ਠੀਕ ਹੀ ਕਿ ਉਹ ਵੀ ਉਹੀ ਕਰ ਰਹੀ ਹੈ ਜਿਹੜੀ ਸਲਵਾਨ ਨੇ ਕੀਤਾ। ਜਿਹੜੀ ਚੀਜ਼ ਪਸੰਦ ਆ ਗਈ ਉਹ ਆਪਣੀ ਬਣਾਣੀ ਹੈ ਬਸ। ਸਲਵਾਨ ਨੇ ਸਿਸਟਮ 'ਚ ਰਹਿ ਕੇ ਕੀਤਾ ਨਾ, ਉਹਨੇ ਤੇ ਵਿਆਹ ਕੀਤਾ, ਉਹ ਤੇ ਵਿਆਹ ਤੋਂ ਹਾਂ, ਬਾਹਰ ਕਰਨਾ ਚਾਹ ਰਹੀ। ਹਾਂ ਬਿਲਕੁਲ ਸਹੀ। ਪਰ ਇਹ ਬੜੀ ਮਜ਼ੇਦਾਰ ਕੰਟਰਾਸਟ ਆ ਕਿ ਔਰਤ ਜਿਹੜੀ ਹੈ ਉਹ ਜਿਹੜੀ ਜਾਂ ਲੂਣਾ ਨੀ ਗੱਲ ਕਰੀ ਕਿਨੋਂ, ਔਰਤ ਨੀ ਗੱਲ ਨਾ ਵੀ ਕਰੋ। ਤੁਸਾਂ ਕੀ ਨਾ ਮਤਲਬ ਖੂਬਸੂਰਤ ਔਰਤ ਜਿਹੜੀ ਹੈ
उसकी ईगो कितनी फ्रेजाइल होनी, और या कि उसकी बहुत एकदम कोई बंदा उसकी रिजेक्ट करे तो उसकी गुस्सा आशना, या कि माड़ा ख्याल है कि वो जाहिर है खूबसूरती उसकी ਜਿਹੜੀ ਉਸकी स्ट्रेंथ थी वो उसकी वीकनेस भी बनी गई, या कि ਜਿਹੜੀ ਉਸकी खूबसूरती है उसकी वजह से लोग उसकी पसंद करने, मगर जदों वो रिजेक्ट होनी तो वही चीज उसकी वीकनेस भी बनी गई। ते ਇਹ खाली लूना नहीं, मैं एग्जांपल तो थई सो थई, पर मैं अगे पिछे भी तुसा तको ना ते तुसा की ये चीज बड़ी दिसनी कि ਜਿਹੜੀਆਂ औरतां बहुत ज्यादा खूबसूरत होनियां ना, ਉਹ शक्ल सूरत सु अगे फिर उन्हां की कोई भी नहीं जांचना, ना उन्होंने कोई पर्सनैलिटी ਜਿਹੜੀ है तुसा की उस तरह नहीं डिवेलप होनी दिसनी। ये मैं जनरल कमेंट करनी पियां, पर ये ਜਿਹੜਾ फिनोमेना आया ना कि एक रज्जी कि कोई सोहनी जनानी वै ਉਹ ਉਸਦੀ ਸਾਈਕੋਲੋਜੀ क्या है, ਉਹ बड़ा एक इंटरेस्टिंग कॉन्सेप्ट है ਜਿਹੜਾ तुसा की लूना एक दसना पिया। ज़ुबैर साहब एक पॉइंट मैं डिस्कस करना, आई जस्ट वांटेड टू मेक अ कमेंट। मेरा कमेंट है सी कि लूना दी जेरी इसले सिचुएशन है और ਇਹ ਜਿਹੜਾ एक्सप्रैशन ऑफ एंगर है और ਉਹ ਜਿਹੜਾ ਉਹਦਾ ਹੁਣ ਰੈਤ ਖੁੱਲਦਾ ਪਿਆ ਵੇ ਕਿਉਂਕਿ ਉਹਦੀ ਈਗੋ ਹਰਟ ਹੋਈ ਹੈ। ਇਹ ਸਭ ਕੁਝ ਲੂਨਾ ਅਗਰ ਕਰਦੀ ਪਈ ਹੈ ਤੇ ਇਸ ਵਜ੍ਹਾ ਨਾਲ ਕਰਦੀ ਪਈ ਹੈ ਕਿ ਇਸ ਵੇਲੇ ਪਾਵਰਫੁਲ ਸਿਚੁਏਸ਼ਨ ਚ ਗਈ ਹੈ, ਲੇਕਿਨ ਜਿਹੜੀ ਇੱਕ ਆਮ ਸੋਸ਼ੀਓ ਇਕਨੋਮਿਕਲ ਡਿਪਰੈਸਡ ਸਿਚੁਏਸ਼ਨ ਦੇ ਵਿੱਚ ਕੋਈ ਬਹੁਤ ਵੀ ਸੋਹਣੀ ਕੁੜੀ ਹੋਏਗੀ ਤਾਂ ਇੰਨੀ ਪਾਵਰ ਨਹੀਂ ਸ਼ੋ ਕਰ ਸਕਦੀ ਉਹ। ਸੋ ਇਹ ਵੀ ਇੱਕ ਬੜਾ ਇਹਦੇ ਚ ਸੋਸ਼ੀਓ ਇਕਨੋਮਿਕ ਸਿਚੁਏਸ਼ਨ ਜਿਹੜੀ ਹੈ ਲੂਨਾ ਦੀ ਉਹ ਬੜਾ ਰੋਲ ਪਲੇ ਕਰਦੀ ਪਈ ਹੈ ਕਿ ਉਹਨੂੰ ਜੋ ਕਰਨਾ ਚਾਹ ਰਹੀ ਐਸਐਸ ਤੇ ਕਰ ਸਕਦੀ ਕਿ ਉਹਦੇ ਕੋਲ ਪਾਵਰ ਹੀ ਹੈ। ਸਲਵਾਨ ਉਹਦੇ ਹੱਥ 'ਚ, ਉਹ ਯੰਗ ਰਾਣੀ ਹੈ, ਉਹ ਮਨਵਾ ਸਕਦੀ ਹੈ ਜੋ ਚਾਹਵੇ। ਲੇਕਿਨ ਅਗਰ ਹੀਰ ਦੀਆਂ ਸਹੇਲੀਆਂ ਜਿਹੜੀਆਂ ਸਨ ਹੀਰ ਨੂੰ ਐਸੇ ਸਪੋਰਟ ਕਰਦੀਆਂ ਸਨ ਕਿ ਹੀਰ 'ਚ ਚੌਧਰੀ ਦੀ ਕੁੜੀ ਸੀ ਔਰ ਉਹ ਜੋ ਚਾਹੁੰਦੀ ਸੀ ਕਰ ਲੈਂਦੀ ਸੀ, ਉਹ ਬੜੀ ਐਡਵਾਂਸ ਸੀ, ਪ੍ਰੋਗਰੈਸਿਵ ਸੀ। ਲੇਕਿਨ ਇੱਕ ਗਰੀਬ ਪਿੰਡ ਦੀ ਕੰਮੀ ਦੀ ਕੁੜੀ ਦੀ ਇੰਨੀ ਜ਼ਰੂਰਤ ਨਹੀਂ ਸੀ ਹੋ ਸਕਦੀ ਐਕਸਪ੍ਰੈਸ਼ਨ ਆਫ ਇਸ਼ਕ ਦੀ ਜਿਵੇਂ ਹੀਰ ਦੀ ਸੀ ਜਾਂ ਜਿਵੇਂ ਲੂਨਾ ਦੀ ਹੈ। ਸੋ ਦੈਟ ਆਲਸੋ ਮੇਕਸ ਅ ਵੈਰੀ ਇੰਟਰਸਟਿੰਗ ਪੁਆਇੰਟ ਐਟ ਲੀਸਟ ਟੂ ਮੀ। ਇਹ ਵੀ ਤੇ ਦੱਸ ਰਹੀ ਹੈ ਨਾ ਕਿ ਮੈਂ ਤੇਰੇ ਨਾਲ ਕਮਿਟਡ ਹਾਂ। ਜੀ ਬੇਸ਼ੱਕ ਮੇਰੇ ਤੇ ਅਟੈਂਪਟ ਹੋਈ ਹੈ ਬਟ ਆਈ ਐਮ ਕਮਿਟਡ ਟੂ ਯੂ। ਇਹ ਤੇ ਬੜਾ ਜ਼ਰੂਰੀ ਉਹਦੇ ਵਾਸਤੇ ਕਹਿਣਾ ਨਾ ਤਾਂ ਕਿ ਉਹ ਆਪਣਾ ਫੁੱਲ ਇੰਪਲੀਮੈਂਟ ਕਰ ਸਕੇ ਰੈਤ। ਹਾਂ ਉਹਦਾ ਸਟੇਟਸ ਇਹਦੇ ਨਾਲ ਸਟੇਟਸ ਵੀ ਵੱਧਦਾ ਨਾ ਉਹਦੇ। ਹਾਂਜੀ ਸਟੇਟਸ ਵੱਧਦਾ ਉਹਦਾ ਬਿਲਕੁਲ ਔਰ ਕਿ ਮੈਂ ਤੇਰੇ ਨਾਲ ਕਮਿਟਡ ਹਾਂ, ਆਮ ਸਿੰਸੀਅਰ ਟੂ ਯੂ, ਬੈਨੀਫਿਟ ਨੇ ਉਹ ਬੈਨੀਫਿਟ 'ਚ ਵੀ ਇਜ਼ਾਫਾ ਹੁੰਦਾ। ਹਾਂਜੀ ਲਾਇਲਟੀ ਹੈ, ਸਿੰਸੀਅਰਿਟੀ ਹੈ, ਹਾਂ ਸਟੇਟਸ ਹੈ, ਫਿਰ ਅਪਗ੍ਰੇਡੇਸ਼ਨ ਹੋ ਜਾਏਗੀ ਉਹਦੀ ਸਟੇਟਸ ਦੀ ਸਲਮਾਨ ਦੀ ਨਜ਼ਰ 'ਚ। ਠੀਕ ਹੈ। ਇੱਕ ਹੋਰ ਵੀ ਗੱਲ ਹੈ, ਬਾਕੀ ਇੱਕ ਹੋਰ ਵੀ ਗੱਲ ਹੈ ਕਿ ਦੇਖੋ ਬਿਊਟੀ ਜਿਹੜੀ ਆ ਉਹ ਤਾਂ ਨੈਚੁਰਲ ਚੀਜ਼ ਆ ਨਾ, ਉਹਦੇ 'ਚ ਲੂਣਾ ਦੀ ਕੋਈ ਆਪਣੀ ਅਕੰਪਲਿਸ਼ਮੈਂਟ ਨਹੀਂ। ਪਰ ਜੋ ਲੂਣਾ ਗੱਲ ਕਰ ਰਹੀ ਆ ਕਿ ਸੁਸਾਇਟੀ ਦੇ ਵਿੱਚੋਂ ਜਿਹੜੀ ਪਾਵਰ ਹੈ ਜਾਂ ਜੋ ਰਾਈਟ ਹੈ ਬਿਊਟੀ ਨੂੰ ਪਾਸੇ ਛੱਡ ਕੇ ਉਹਦੀ ਵੀ ਲੋੜ, ਉਹ ਇੱਕ ਪ੍ਰੋਗਰੈਸਿਵ ਔਰ ਬੜੀ ਆਪਣੇ ਰਾਈਟਸ ਨੂੰ ਮੰਗਣ ਵਾਲੀ ਬਿਊਟੀ ਨੂੰ ਪਾਸੇ ਛੱਡੋ, ਬਿਊਟੀ ਦੀ ਗੱਲ ਨਾ ਕਰੋ। ਆਈ ਕਹਿੰਦੀ ਆਈ ਵਾਂਟ ਅ ਪਲੇਸ ਇਨ ਦ ਸੁਸਾਇਟੀ। ਉਹ ਕਰ ਰਹੀ ਹੈ ਕਿ ਮੈਂ ਰਾਣੀ ਬਣਨਾ। ਸੋ ਬਿਊਟੀ ਦੇ ਉੱਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਕਿਉਂਕਿ ਸਲਮਾਨ ਨੇ ਕੀਤਾ, ਕਿਉਂਕਿ ਉਹ ਟ੍ਰੈਡੀਸ਼ਨਲ ਰਾਜਾ ਸੀ। ਲੂਣਾ ਬਿਊਟੀ ਨੂੰ ਛੱਡ ਕੇ ਹੋਰ ਚਾਹੁੰਦੇ, ਆਪਣੇ ਰਾਈਟਸ ਚਾਹੁੰਦੀ ਹੈ, ਆਪਣੇ ਪ੍ਰੋਗਰੈਸਿਵ ਥਾਟ ਦੇ ਨਾਲ ਆਈ ਆ। ਮੈਂ ਇਸ ਤਰ੍ਹਾਂ ਵੀ ਸੋਚਣਾ ਥੋੜਾ ਜਿਹਾ। ਠੀਕ ਹੈ। ਹੋਰ ਸਾਹਿਬ ਕੋਈ ਸਾਹਿਬਾ ਤੇ ਸਾਹਿਬ? ਈਸ਼ਵਰ ਜੀ ਹੁਣ ਤੁਸੀਂ ਡਾਕਟਰ ਕਰੋ ਸਾਹਿਬ ਗੱਲ। ਨੇ ਮੈਂ ਆਖਨੀ ਆ ਕਿ ਅਸਾਂ ਕੋਈ खूबसूरत होए यार ते असां दसिया यार कि क्या बंदा फील करना, पर वो क्या करिए। रैप अप करिए ज़ुबैर साहब। आजकल मैं ख्याल मीम तो शुरू करांगे ਅੱਗੋਂ ਫਿਰ। हाँ जी हाँ जी बस काफी है ना? हो गया। मैं आप अच्छा ही हो नहीं गया। शुरू किया क्योंकि वो पॉसिबल नहीं थी। हाँ जी ਤੇ ਕੰਕਲੂਡਿੰਗ ਰਿਮਾਰਕਸ ਲੈਣੇ ਨੇ ਕਿਸੇ ਨੇ ਤੇ ਲੈ ਲਓ, ਵਰਦਾ ਜੀ ਜਾਂ ਈਸ਼ਵਰ ਜੀ ਜਾਂ ਅਮਰ ਜੀ ਬੋਲਣਾ ਚਾਹ। नहीं कुछ भी नहीं, हो गया तकरीबन।
ਮੇਰੇ ਚਲੋ ਕੋਲ ਇਹੀ ਹੈ, ਬਹੁਤ ਅਹਿਮ ਬੰਦ ਹੈ ਜਿਹਦੇ ਚ ਕਿ ਪੂਰੇ ਦੇ ਪੂਰਾ ਇਹ ਡਰਾਮਾ ਹੋ ਰਿਹਾ ਹੁਣ। ਐਕਚੁਅਲੀ ਰਾਜੇ ਲਈ ਇਹੀ ਪ੍ਰੋਬਲਮ ਹੈ ਕਿ ਹੁਣ ਲੂਣਾ ਦੇ ਇਸ਼ਕ ਪਿਆਰ ਦੇ ਵਿੱਚ ਜਾਂ ਕਹੋ ਕਿ ਪਾਗਲ ਹੈ, ਜਾਂ ਉਹਨੇ ਕੋਈ ਇਨਵੈਸਟੀਗੇਟ ਕਰਨਾ ਕਿ ਅਸਲੀ ਗੱਲ ਵਿੱਚੋਂ ਕੀ ਹੋਈ ਆ ਜਾਂ ਕੀ ਨਹੀਂ ਹੋਈ। ਰਾਜੇ ਦੇ ਉੱਤੇ ਇੱਕ ਕਿਸਮ ਦਾ ਪੂਰਾ ਇਸ਼ਕ ਦਾ ਫਤੂਰ ਉਹਨੇ ਚੜਾ ਕੇ ਇਹ ਮੰਗ ਕੀਤੀ ਆ, ਬਾਅਦ ਚ ਮੰਗੇਗੀ ਕਿ ਵਟ ਡਸ ਸ਼ੀ ਵਾਂਟ, ਕਿਉਂਕਿ ਉਹਨੂੰ ਹੁਣ ਦੇਰ ਇਜ਼ ਨੋ ਥਰਡ ਪਰਸਨ। ਪੂਰਨ ਦੀ ਵੀ ਜਦੋਂ ਲੂਣਾ ਨਾਲ ਗੱਲ ਹੋਈ ਸੀ ਉੱਥੇ ਤੀਸਰਾ ਬੰਦਾ ਕੋਈ ਨਹੀਂ ਸੀ, ਇਸ ਵੇਲੇ ਵੀ ਥਰਡ ਪਰਸਨ ਕੋਈ ਹੋਰ ਨਹੀਂ। ਔਰ ਇਹਨਾਂ ਦੀ ਆਪਸ ਵਿੱਚ ਦੇਖੋ ਕਿਹੜੀ ਚੀਜ਼ ਵਿਨ ਕਰਦੀ ਤੇ ਕਿਹੜੀ ਹਾਰਦੀ ਆ। ਮੇਰੇ ਕੋਲ ਉਹਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਇਸ ਵੇਲੇ। ਫਿਰ ਹੁਣ ਅਸੀਂ ਨਾ ਆਪਣਾ ਸੈਕੰਡ ਪਾਰਟ ਵੱਲ ਜਾਵਾਂਗੇ। ਉਹ ਸਾਰੇ ਦੋਸਤਾਂ ਨੂੰ, ਸਟੂਡੈਂਟਸ ਨੂੰ ਮੇਰੀ ਹੈ ਕਿ ਗੋਰਖਨਾਥ ਬਾਰੇ ਅਗਰ ਉਹਨਾਂ ਦੇ ਕੋਲ ਕੋਈ ਚੀਜ਼ ਹੈ, ਮਟੀਰੀਅਲ ਹੈ, ਤੇ ਮੈਂ ਵੀ ਦੇਖਾਂਗਾ, ਮੈਂ ਗਰੁੱਪ 'ਚ ਸ਼ੇਅਰ ਕਰ ਦਿਆਂਗਾ। ਗੋਰਖਨਾਥ ਦੀ ਜਿਹੜੀ ਟ੍ਰੈਡੀਸ਼ਨ ਹੈ, ਜਿਹੜੀ ਵਾਰਿਸ ਸ਼ਾਹ ਦੇ ਵਿੱਚ ਵੀ ਆਈ ਹੈ, ਬਾਲਨਾਥ ਦੀ, ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਬਹੁਤ ਹੀ ਇੱਕ ਵਾਈਟਲ ਜਿਹੜਾ ਉਹਦਾ ਇੱਕ ਪੁਆਇੰਟ ਹੈਗਾ ਇਸ ਕਿੱਸੇ ਦਾ, ਕਿ ਜਿਹੜਾ ਪੂਰਨ ਹੈ, ਪੂਰਨ ਭਗਤ ਹੈ, ਨਾ ਉਹ ਰਾਜਾ ਪੂਰਨ ਹੈ, ਨਾ ਉਹ ਬਾਦਸ਼ਾਹ ਹੈ, ਕੁਛ ਵੀ ਨਹੀਂ ਹੈ, ਉਹ ਭਗਤ ਹੈ। ਤੇ ਉਹ ਪੂਰਨ ਭਗਤ ਜਿਹੜਾ ਹੈ, ਜਿਹੜਾ ਜੋਗੀ ਹੈ, ਜਿਹਨੇ ਜੋਗੀ ਬਣਨਾ ਹੈ ਅੱਗੇ ਜਾ ਕੇ, ਉਹ ਪੂਰੇ ਪੰਜਾਬ ਦਾ ਇੱਕ ਨਕਸ਼ਾ ਹੈ, ਜਿਹਦੇ ਲਈ ਸ਼ਾਇਦ ਕਾਦਰ ਯਾਰ ਨੇ ਕਿੱਸਾ ਲਿਖਿਆ ਵੀ ਹੈ। ਤੇ ਤੁਸੀਂ ਆਪਣੇ ਤੌਰ ਤੇ ਉਹਦੇ ਬਾਰੇ ਪੜ੍ਹੋ ਕੁਛ। ਮੈਂ ਵੀ ਤੁਹਾਨੂੰ ਜਦੋਂ ਗੋਰਖਨਾਥ ਆ ਕੇ ਉਹਨੂੰ ਖੂਹ ਚੋਂ ਕੱਢੇਗਾ, ਉਦੋਂ ਅਸੀਂ ਡਿਸਕਸ ਕਰਾਂਗੇ ਕਿ ਇਹ ਲੋਕ ਕੌਣ ਸਨ, ਇਹ ਫਕੀਰ ਕੌਣ ਸਨ, ਟਿੱਲਾ ਜੋਗੀਆ ਕੀ ਸੀ, ਤੇ ਇਹ ਸਾਰਾ ਜਿਹੜਾ ਫਿਰਦਾ ਜੀ, ਤੁਸੀਂ ਤੇ ਬਹੁਤ ਫਿਰਦੇ ਹੋ, ਤੇ ਤੁਸੀਂ ਵੀ ਸਾਨੂੰ ਦੱਸਣਾ, ਫਿਰ ਅਸੀਂ ਇਹ ਡਿਸਕਸ ਕਰਾਂਗੇ। ਤੇ ਸ਼ੁਕਰੀਆ ਜੀ। ਮਿਹਰਬਾਨੀ ਇੱਕ ਥੋੜੀ ਜਿਹੀ ਹੋਰ ਇੱਕ ਥੋੜੀ ਜਿਹੀ ਹੋਰ ਵੇਰੀਏਸ਼ਨ ਜਾਂ ਸ਼ਿਵ ਕੁਮਾਰ ਨੇ ਵੀ ਕੀਤੀ ਆ। ਉਹਨੇ ਇਹ ਲਿਖਿਆ ਕਿ ਜਦੋਂ ਪੂਰਨ ਤਾਂ ਭੋਰੇ ਚ ਪਾਇਆ, ਔਰ ਪੂਰਨ ਦੇ ਭੋਰੇ ਵਿੱਚ ਪਿਆ ਜਦੋਂ ਸਲਵਾਨ ਲੂਣਾ ਨਾਲ ਵਿਆਹ ਕਰਕੇ ਆ ਗਿਆ, ਤੇ ਜਿਹੜੀ ਪੂਰਨ ਦੀ ਮਦਰ ਸੀ ਇਛਰਾ, ਉਹ ਛੱਡ ਕੇ ਰਾਜਾ ਸਲਵਾਨ ਨੂੰ ਆਪਣੇ ਪੇਕੇ ਚਲ ਗਈ ਸੀ। ਸੋ ਇਹ ਜਦੋਂ ਡਰਾਮਾ ਹੋ ਰਿਹਾ, ਉਹ ਕਹਿੰਦਾ ਕਿ ਇਛਰਾ ਵਾਜ਼ ਨਾਟ ਹੇਅਰ, ਔਰ ਪੂਰਨ ਭੋਰੇ ਦੇ ਵਿੱਚ ਹੈ, ਔਰ ਲੂਣਾ ਜਿਹੜੀ ਆ ਉਹਨੇ ਵਿਆਹ ਕਰਾ ਕੇ ਲਿਆਇਆ ਸੀ। ਉਹਦੀ ਐਬਸੈਂਸ ਦੇ ਵਿੱਚ ਇਹ ਹੋ ਰਿਹਾ ਸਾਰਾ ਕੁਝ। ਸੋ ਇਹਨੇ ਇੱਕ ਵੇਰੀਏਸ਼ਨ ਉਹਨੇ ਥੋੜੀ ਜਿਹੀ ਕੀਤੀ ਹੈ। ਠੀਕ ਹੈ ਜੀ, ਮੈਂ ਕਰਾਂ ਰਿਕਾਰਡਿੰਗ ਸਟਾਪ ਫਿਰ? ਹਾਂ ਜੀ, ਹਾਂ ਜੀ, ਚੰਗਾ ਜੀ, ਲਓ। ਸਾਰਿਆਂ ਨੂੰ ਜੀ, ਰੱਬ ਰਾਖਾ ਜੀ, ਗੁੱਡ ਬਾਏ। ਥੈਂਕ ਯੂ ਜੀ। ਰਿਕਾਰਡਿੰਗ